ਪੰਜਾਬੀ ਰੇਡੀਓ ਯੂਐਸਐਸ ਹੋ ਰਿਹਾ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਾਂ ਕੁਝ ਖਬਰਾਂ ਤੇ ਨਜ਼ਰ ਮਾਰਾਂਗੇ। ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ, ਦੱਸਣਗੇ ਭਾਰਤ ਪੰਜਾਬ ਦੇ ਵਿੱਚ ਕੀ ਕੁਝ ਵਾਪਰਿਆ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜ਼ੇ 4082722500। ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਗੁਰਦੀਪ ਸਿੰਘ ਬੇਦੀ ਕਲੋਵਸ, ਹਰਮਿੰਦਰ ਸਮਰਾ ਜੀ ਸੈਕਰਾਮੈਂਟੋ, ਰਣਵੀਰ ਸਿੰਘ ਰਾਣਾ ਬੇਕਰਸਫੀਲਡ, ਮਨਜੀਤ ਸਿੰਘ ਦੀਵਾਨਾ, ਅਮਰਜੀਤ ਸਿੰਘ, ਪ੍ਰੀਤਮ ਕੌਰ ਖੰਗੂੜਾ ਪ੍ਰੈਸਨੋ, ਸਰਬਜੀਤ ਸਿੰਘ, ਪਲਵਿੰਦਰ ਕੌਰ ਚੋਕਰ ਟਰਲਿਕ, ਚਰਨਜੀਤ ਪਡਵਾਲ ਜੁਬਾ ਸਿਟੀ, ਰਣਵੀਰ ਸਿੰਘ ਰਾਣਾ ਬੇਕਰਸਫੀਲਡ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਸਾਡੇ ਨਾਲ ਜੁੜ ਚੁੱਕੇ ਨੇ। ਬਲਤੇਜ ਪੰਨੂ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤਾਂ ਜੀ ਗੱਲ ਕਰਦੇ ਆ ਮਨਜੀਤ ਧਨੇਰ ਦੀ, ਤੇ ਹੁਣ ਕਿਸਾਨ ਉਸ ਨੂੰ ਘਰੇ ਛੱਡ ਕੇ ਆਉਣਗੇ। ਬਿਲਕੁਲ ਜੀ, ਇੱਕ ਲੰਬੇ ਸੰਘਰਸ਼ ਤੋਂ ਬਾਅਦ, ਜਾਂ ਤੁਸੀਂ ਇਹ ਕਹਿ ਲਓ ਕਿ ਪੰਜਾਬ ਦੇ ਵਿੱਚ ਜਿਹੜੇ ਸੰਘਰਸ਼ ਚੱਲਦੇ ਰਹੇ ਆ, ਉਹਨਾਂ ਦੇ ਵਿੱਚੋਂ ਇੱਕ ਵੱਡਾ ਬਹੁਤ ਸਿਸਟੇਮੈਟਿਕਲੀ ਸੰਘਰਸ਼ ਜਿਹੜਾ ਚੱਲਿਆ ਔਰ ਇਸ ਸੰਘਰਸ਼ ਦੀ ਜਿੱਤ ਹੋਈ। ਆਪਾਂ ਕਈ ਕੁਝ ਪਿਛਲੇ ਸਮੇਂ ਦੇ ਦੌਰਾਨ ਜਿਹੜਾ ਜੀ ਉਹ ਦੇਖਿਆ। ਬੇਸ਼ੱਕ ਕੰਪੈਰੀਜ਼ਨ ਕੋਈ ਨਹੀਂ, ਮੈਂ ਬਰਾਬਰਤਾ ਨਹੀਂ ਕਿਸੇ ਜਗ੍ਹਾ ਦੇ ਉੱਤੇ ਕਰਦਾ, ਪਰ ਜੇ ਇਮਾਨਦਾਰੀ ਦੇ ਨਾਲ ਬਰਗਾੜੀ ਮੋਰਚਾ ਚਲਾਇਆ ਹੁੰਦਾ ਤੇ ਸ਼ਾਇਦ ਉਹਦੇ ਵਿੱਚੋਂ ਵੀ ਬਹੁਤ ਕੁਝ ਜਿਹੜਾ ਜੀ ਉਹ ਨਿਕਲਦਾ। ਇਹ ਮਹਿਜ਼ ਜਿਹੜਾ ਸੀਗਾ ਜੀ, ਕੁਝ ਲੋਕਾਂ ਨੇ ਮੂਹਰੇ ਲੱਗ ਕੇ ਇਸ ਸੰਘਰਸ਼ ਨੂੰ ਐਸਾ ਅੰਜਾਮ ਦਿੱਤਾ ਕਿ ਸਰਕਾਰ ਜਿਹੜੀ ਸੀ ਉਹਨੂੰ ਝੁਕਣਾ ਪੈ ਗਿਆ। ਰਾਤ 8:30 ਵਜੇ ਦੇ ਕਰੀਬ ਮਨਜੀਤ ਸਿੰਘ ਧਨੇਰ ਨੂੰ ਬਰਨਾਲੇ ਦੀ ਜੇਲ੍ਹ ਦੇ ਵਿੱਚੋਂ ਰਿਹਾ ਕਰ ਦਿੱਤਾ ਜਿਹੜਾ ਜੀ ਉਹ ਗਿਆ। ਬੇਸ਼ੱਕ ਕੱਲ ਸਵੇਰੇ ਜਿਹੜੇ ਪੰਜਾਬ ਦੇ ਰਾਜਪਾਲ ਨੇ, ਉਹਨਾਂ ਨੇ ਫਾਈਲ ਦੇ ਉੱਤੇ ਸਾਈਨ ਕਰ ਦਿੱਤੇ ਸੀ ਤੇ ਮੁੜ ਕੇ ਇਹ ਮੁੱਖ ਮੰਤਰੀ ਦਫ਼ਤਰ ਦੇ ਵਿੱਚ ਜਿਹੜੀ ਜੀ ਉਹ ਫਾਈਲ ਚਲੇ ਗਈ ਸੀਗੀ। 46 ਦਿਨ ਤੋਂ ਬਰਨਾਲੇ ਦੀ ਜੇਲ੍ਹ ਦੇ ਬਾਹਰ ਡੇਰਾ ਲਾਈ ਬੈਠੇ ਜਿਹੜੇ ਲੋਕ ਸੀਗੇ, ਉਹਨਾਂ ਨੇ ਮਨਜੀਤ ਸਿੰਘ ਧਨੇਰ ਦਾ ਜਿਹੜਾ ਸੀ ਉਹ ਸਵਾਗਤ ਕੀਤਾ ਔਰ ਇਹਨੂੰ ਜਿਹੜੇ ਚਲਾਉਣ ਵਾਲੇ ਸੀਗੇ ਜੀ, ਉਹਨਾਂ ਨੇ ਲੋਕਾਂ ਦਾ ਧੰਨਵਾਦ ਜਿਹੜਾ ਸੀ ਉਹ ਕੀਤਾ। 1 ਕੁਇੰਟਲ ਆਟਾ ਜਿਹੜਾ ਜੀ ਉਹ ਰੋਜ਼ ਪੱਕਦਾ ਰਿਹਾ ਜੀ ਇੱਥੇ ਇਸ ਜਗ੍ਹਾ ਦੇ ਉੱਤੇ, ਔਰ ਕੋਈ 15 ਲੱਖ ਰੁਪਈਏ ਦੇ ਕਰੀਬ ਜਿਹੜਾ ਜੀ ਉਹ ਖਰਚਾ ਆਇਆ ਇਹਦਾ, ਜਿੰਨਾ ਦਾਲਾਂ ਸਬਜ਼ੀਆਂ ਚਾਹ ਪਾਣੀ ਜਿਹੜਾ ਸੀਗਾ ਜੀ ਉਹ ਇੱਥੇ ਬਣਦਾ ਰਿਹਾ। ਮੈਂ ਨੇੜਿਓਂ ਜਿਹੜਾ ਜੀ ਉਹ ਦੇਖਿਆ ਜਾ ਕੇ ਇਸ ਜਗ੍ਹਾ ਦੇ ਉੱਤੇ ਸਿਸਟੇਮੈਟਿਕਲੀ। ਮੈਂ ਤਾਂ ਕਰਕੇ ਕਿਹਾ ਜੀ ਕਿ ਜੇ ਲੋਕ ਬੈਠੇ ਆ ਧਰਨੇ ਦੇ ਵਿੱਚ ਤੇ ਉਹਨਾਂ ਨੂੰ ਇਹ ਕਿਹਾ ਜਾ ਰਿਹਾ ਕਿ ਸਟੇਜ ਦੀ ਕਾਰਵਾਈ ਚੱਲਦੀ ਰਹੂਗੀ। ਜਿਹੜਾ ਰੋਟੀ ਦਾ ਟਾਈਮ ਹੋ ਗਿਆ, ਪਰ ਉਹ ਪੈਕ ਕੀਤੀ ਹੋਈ ਰੋਟੀ ਜਿਹੜੀ ਜੀ ਉਹ ਕੱਲੇ ਨੂੰ ਉੱਥੇ ਮਿਲਦੀ, ਕੋਈ ਭੱਜਦਾ ਨਹੀਂ ਸੀਗਾ ਕਿਸੇ ਪਾਸੇ ਨੂੰ, ਔਰ ਕਿਸੇ ਨੇ ਕੋਈ ਗੰਦ ਨਹੀਂ ਜਿਹੜਾ ਜੀ ਉਹ ਪਾਇਆ ਵੀ ਉੱਥੇ ਲਿਫਾਫੇ ਸੁੱਟੇ ਉੱਥੇ ਲਿਫਾਫੇ ਸੁੱਟੇ। ਹਰ ਇੱਕ ਨੇ ਆਪਣੀ ਜ਼ਿੰਮੇਵਾਰੀ ਜਿਹੜੀ ਸੀ ਉਹ ਸਮਝੀ। ਇੱਕ ਦੂਸਰਾ ਇਹਦਾ ਪੱਖ ਇਹ ਰਿਹਾ ਕਿ ਅਕਸਰ ਜਿਹੜੇ ਕੋਈ ਵੀ ਮੋਰਚੇ ਜਿਹੜੇ ਲੱਗਦੇ, ਉਹਨਾਂ ਦੇ ਵਿੱਚ ਔਰਤਾਂ ਦੀ ਸ਼ਮੂਲੀਅਤ ਜਿਹੜੀ ਹੈ ਜੀ ਉਹ ਨਾ ਮਾਤਰ ਹੁੰਦੀ ਹੈ। ਇਹਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਔਰਤਾਂ ਸੀਗੀਆਂ, ਉਹਨਾਂ ਨੇ ਵੀ ਸ਼ਮੂਲੀਅਤ ਦੀ ਇਸ ਦੇ ਵਿੱਚ ਜਿਹੜੀ ਉਹ ਕੀਤੀ, ਜਿਹਦੇ ਕਰਕੇ ਜਿਹੜਾ ਸੀਗਾ ਜੀ ਉਹ ਸਰਕਾਰ ਦੇ ਵਾਸਤੇ ਇਹ ਗਲੇ ਦੀ ਹੱਡੀ ਬਣ ਗਿਆ। ਮੋਗਾ ਬਰਨਾਲਾ ਹਾਈਵੇ ਜਿਹੜਾ ਜੀ ਉਹ ਰੁਕਿਆ ਰਿਹਾ ਇੰਨੇ ਦਿਨ। ਬੇਸ਼ੱਕ ਇਹਨਾਂ ਨੇ ਕੋਈ ਟ੍ਰੈਫਿਕ ਨਹੀਂ ਜਿਹੜਾ ਜੀ ਉਹ ਰੁਕਿਆ, ਪਰ ਕਿਉਂਕਿ ਜਿੱਥੇ ਇਹਨਾਂ ਨੇ ਮੋਰਚਾ ਲਾਇਆ ਸੀ ਉਸ ਪਾਸੇ ਵੱਲ ਦੀ ਜਿਹੜੇ ਪ੍ਰਸ਼ਾਸਨ ਸੀਗੇ ਜੀ, ਉਹਨੇ ਇਹਤਿਆਤ ਵਜੋਂ ਪ੍ਰਬੰਧ ਅਜਿਹੇ ਕੀਤੇ ਕਿ ਇੱਧਰ ਦੀ ਲੋਕੀ ਨਾ ਜਿਹੜਾ ਜੀ ਉਹ ਲੰਘਣ, ਵੀ ਕਿਤੇ ਹਿੰਸਕ ਨਾ ਹੋ ਜਾਣ। ਵੈਸੇ ਹਿੰਸਕ ਹੋਏ ਨਹੀਂ, ਚਾਹੇ ਉਹ ਪਟਿਆਲੇ ਦੇ ਵਿੱਚ ਇੱਕ ਦਿਨ ਬੈਠੇ ਹੋਣ, ਚਾਹੇ 46 ਦਿਨਾਂ ਤੋਂ ਜਿਹੜਾ ਜੀ ਉਹ ਬਰਨਾਲੇ ਦੇ ਵਿੱਚ ਬੈਠੇ ਹੋਣ। ਸੋ ਸਰਕਾਰ ਨੂੰ ਮਨਜੀਤ ਸਿੰਘ ਧਨੇਰ ਨੂੰ ਦੂਜੀ ਵਾਰੀ ਰਾਜਪਾਲ ਨੂੰ ਜਿਹੜਾ ਜੀ ਇਹ ਉਹਦੀ ਸਜ਼ਾ ਮੁਆਫ਼ ਕਰਨੀ ਪੈ ਗਈ। ਜਦੋਂ ਹਾਈ ਕੋਰਟ ਨੇ ਸਜ਼ਾ ਇਹ ਬਾਹਰ ਰੱਖੀ ਸੀ, ਉਦੋਂ ਵੀ ਰਾਜਪਾਲ ਨੇ ਸਜ਼ਾ ਮੁਆਫ਼ ਜਿਹੜੀ ਉਹ ਕੀਤੀ ਸੀ। ਜਿਹੜੀ ਦੂਜੀ ਧਿਰ ਜਿਹੜਾ ਕਿਰਨਜੀਤ ਕੌਰ ਕਾਂਡ ਸੀਗਾ, ਜਿਹੜੇ ਲੋਕਾਂ ਨੇ ਉਹਦੇ ਵਿੱਚ ਸਜ਼ਾ ਭੁਗਤੀ, ਜਿਹੜੇ ਉਹਦੇ ਦੋਸ਼ੀ ਸਨ, ਉਹਨਾਂ ਨੇ ਇਹ ਮਾਮਲਾ ਫਿਰ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਜੀ ਉਹ ਲੈ ਗਏ। ਜਿਹੜਾ ਉਹ ਪਰਿਵਾਰ ਆ, ਉਹਦੇ ਘਰ ਦੇ ਕੁਝ ਜੀ ਕੈਨੇਡਾ ਦੇ ਵਿੱਚ ਰਹਿੰਦੇ ਆ। ਕਿਹਾ ਜਾ ਰਿਹਾ ਕਿ ਉਹ ਮੁੜ ਕੇ ਫੇਰ ਆਉਣਗੇ ਤੇ ਉਹ ਇਸ ਮੁਆਫ਼ੀ ਦੇ ਖਿਲਾਫ ਅਪੀਲ ਜਿਹੜੀ ਜੀ ਉਹ ਕਰਨਗੇ। ਪਰ ਕਿਉਂਕਿ ਰਾਜਪਾਲ ਨੇ ਦੂਜੀ ਵਾਰੀ ਇਹ ਜਿਹੜੀ ਹੈ ਜੀ ਉਹ ਸਜ਼ਾ ਮੁਆਫ਼ ਕੀਤੀ ਹੈ, ਇਸ ਕਰਕੇ ਟੈਕਨੀਕਲੀ ਮਨਜੀਤ ਸਿੰਘ ਧਨੇਰ ਦਾ ਜਿਹੜਾ ਕੇਸ ਹੈ ਉਹ ਵੀ ਸਟਰੋਂਗ ਹੋ ਗਿਆ। ਆਫਟਰ ਆਲ ਰਾਜਪਾਲ ਉਹੀ ਫਾਈਲ ਦੇ ਉੱਤੇ ਜਿਹੜਾ ਜੀ ਉਹ ਦਸਤਖਤ ਨਹੀਂ ਜਿਹੜੇ ਉਹ ਕਰ ਦਿੰਦਾ। ਅੱਜ ਇੱਕ ਕਾਫਲੇ ਦੇ ਰੂਪ ਦੇ ਵਿੱਚ ਜਿਹੜਾ ਜੀ ਇਹ ਮਨਜੀਤ ਸਿੰਘ ਧਨੇਰ ਦੇ ਵਾਸਤੇ ਮੋਰਚਾ ਲਾਈ ਬੈਠੇ ਲੋਕ ਜਿਹੜੇ ਨੇ, ਉਹ ਧਨੇਰ ਹੋਰਾਂ ਨੂੰ ਲੈ ਕੇ ਉਹਦੇ ਪਿੰਡ ਧਨੇਰ ਜਾਣਗੇ ਤੇ ਉੱਥੇ ਉਹਦੇ ਘਰੇ
ਜਿਹੜਾ ਜੀ ਉਹ ਛੱਡ ਕੇ ਆਉਣਗੇ। ਜਦੋਂ ਜੇਲ੍ਹ ਚੋਂ ਬਾਹਰ ਆਇਆ ਮਨਜੀਤ ਸਿੰਘ ਧਨੇਰ ਤਾਂ ਉਹਨੇ ਜਿਹੜਾ ਬਿਆਨ ਦਿੱਤਾ ਉਹ ਵੀ ਤੁਸੀਂ ਇਹ ਕਹਿ ਲਓ ਕਿ ਇੱਕ ਤਰੀਕੇ ਦੇ ਨਾਲ ਜਿਹੜਾ ਉਹਦੀ ਸਟਰੋਂਗ ਮਾਨਸਿਕਤਾ ਜਿਹੜੀ ਹੈ ਜੀ ਉਹਨੂੰ ਦਰਸਾਉਂਦਾ। ਉਹਨੂੰ ਜਦੋਂ ਕਿਹਾ ਕਿ ਸਰਕਾਰ ਦਾ ਧੰਨਵਾਦ ਕਰੋਗੇ ਇਹਦੇ ਲਈ, ਤਾਂ ਉਹਨੇ ਕਿਹਾ ਸਰਕਾਰ ਦਾ ਮੈਂ ਧੰਨਵਾਦ ਕਿਉਂ ਕਰਾਂ ਜਿਹਨੇ ਮੈਨੂੰ ਝੂਠੇ ਕੇਸ ਦੇ ਵਿੱਚ ਜਿਹੜਾ ਜੀ ਉਹ ਫਸਾਇਆ। ਉਹਨਾਂ ਨੇ ਇਸ ਦੀ ਰਿਹਾਈ ਦਾ ਸਿਹਰਾ ਜਿਹੜਾ ਜੀ ਉਹ ਦਿੱਤਾ ਤੇ ਉਹ ਲੋਕਾਂ ਨੂੰ ਦਿੱਤਾ। ਇਹ ਵੀ ਕਿਸੇ ਕਿਸੇ ਦੀ ਹਿੰਮਤ ਹੁੰਦੀ ਆ। ਦੇਖ ਲਓ ਕਈ ਸਾਲ 30 ਸਾਲ ਜੇਲ੍ਹ 'ਚ ਰਹਿ ਕੇ ਆਉਂਦੇ ਫਿਰ ਵੀ ਸਰਕਾਰ ਦਾ ਧੰਨਵਾਦ ਕਰਦੇ ਰਹਿੰਦੇ ਕਿ ਸਰਕਾਰ ਦੀ ਬਹੁਤ ਮਿਹਰਬਾਨੀ। ਅੱਗੇ ਗੱਲ ਕਰਦੇ ਹਾਂ ਸਿੱਖ ਕੈਦੀਆਂ ਦੀ। 1.5 ਮਹੀਨੇ ਬਾਅਦ ਵੀ ਉਹਨਾਂ ਦੀ ਰਿਹਾਈ ਨਹੀਂ ਹੋ ਸਕੀ। ਦੇਖੋ ਇਹ ਭੰਬਲਪੁਰ ਸਾਹਿਬ ਦੇ ਜਿਹੜਾ ਜੀ ਉਹ ਬਣਿਆ ਹੋਇਆ ਵੈਸੇ ਇੱਕ ਜਿਹੜਾ ਹੈ ਜੀ ਨੰਦ ਸਿੰਘ ਸੂਰੋਂ, ਉਹਨੂੰ ਪਟਿਆਲੇ ਦੀ ਜੇਲ੍ਹ ਤੋਂ ਦੇਰ ਰਾਤੀ ਜਿਹੜਾ ਜੀ ਉਹ ਕੋਈ 8 ਵਜੇ ਦੇ ਕਰੀਬ ਰਿਹਾ ਜਿਹੜਾ ਕੀਤਾ ਗਿਆ। ਉਹਦਾ ਸਾਥੀ ਹੈ ਸੁਬੇਗ ਸਿੰਘ ਸੂਰੋਂ। ਉਹਦੀ ਰਿਹਾਈ ਦੇ ਹੁਕਮ ਜੇਲ੍ਹ ਪਹੁੰਚੇ ਆ ਪਰ ਜ਼ਮਾਨਤ ਜਿਹੜੀ ਜੀ ਉਹ ਨਹੀਂ ਭਰਵਾਈ ਜਾ ਸਕੀ, ਜਿਹਦੇ ਕਰਕੇ ਉਹਦੀ ਰਿਹਾਈ ਸੰਭਵ ਨਹੀਂ ਹੋ ਸਕੀ। ਉਹਨੂੰ ਅੱਜ ਰਿਹਾ ਜਿਹੜਾ ਜੀ ਉਹ ਕੀਤਾ ਜਾ ਸਕਦਾ ਹੈ। ਇਹਨਾਂ ਨੂੰ ਚੰਡੀਗੜ੍ਹ ਦੇ ਵਿੱਚ ਉਮਰ ਕੈਦ ਜਿਹੜੀ ਉਹ ਹੋਈ ਸੀ 1995 ਦੇ ਵਿੱਚ ਬਚਨ ਸਿੰਘ ਨਾਮ ਦੇ ਬੰਦੇ ਦੀ ਹੱਤਿਆ ਦੇ ਮਾਮਲੇ 'ਚ, ਔਰ ਦੋਵੇਂ ਬੜੈਲ ਜੇਲ੍ਹ ਦੇ ਵਿੱਚ ਪਹਿਲਾਂ ਬੰਦ ਸੀਗੇ, ਅੱਜ ਕੱਲ੍ਹ ਪਟਿਆਲੇ ਦੇ ਵਿੱਚ ਬੰਦ ਸੀਗੇ। ਜੇ ਆਪਾਂ ਗੱਲ ਕਰੀਏ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੋਰਾਂ ਵਾਲੇ ਮਾਮਲੇ ਦੇ ਵਿੱਚ, ਟਾਡਾ ਕੇਸ ਦੇ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੋਰਾਂ ਦੀ ਰਿਹਾਈ ਦੇ ਸੰਬੰਧੀ ਜਿਹੜੀ ਅੰਮ੍ਰਿਤਸਰ ਦੀ ਜੇਲ੍ਹ ਆ ਉਹਦੇ ਕੋਲੇ ਕੋਈ ਸਰਕਾਰੀ ਆਦੇਸ਼ ਅਜੇ ਤੱਕ ਨਹੀਂ ਪਹੁੰਚਿਆ। ਉਹ ਹਸਪੀਟਲ ਦੇ ਵਿੱਚ ਜੇਰੇ ਇਲਾਜ ਹੈ ਜੀ, ਕਿਉਂਕਿ ਸਕਿਜ਼ੋਫਰੇਨੀਆ ਨਾਂ ਦੀ ਬਿਮਾਰੀ ਤੋਂ ਪੀੜਤ ਨੇ ਪ੍ਰੋਫੈਸਰ ਭੁੱਲਰ। ਅਜੇ ਤੱਕ ਉੱਥੇ ਜਿਹੜੇ ਦੀ ਕਾਗਜ਼ ਪੱਤਰ ਉਹ ਨਹੀਂ ਪਹੁੰਚੇ। 1993 ਦੇ ਵਿੱਚ ਦਿੱਲੀ ਦੇ ਵਿੱਚ ਹੋਏ ਬੰਬ ਧਮਾਕੇ ਦੇ ਦੋਸ਼ ਦੇ ਤਹਿਤ ਉਹਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ। 14 ਦੇ ਵਿੱਚ ਉਹਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਦੇ ਵਿੱਚ ਤਬਦੀਲ ਕੀਤਾ ਗਿਆ ਸੀ। ਉਹਦਾ ਇਲਾਜ ਕਰ ਰਹੇ ਜਿਹੜੇ ਦਿਮਾਗੀ ਰੋਗਾਂ ਦੇ ਮਾਹਰ ਨੇ ਡਾਕਟਰ PD ਗਰਗ, ਉਹ ਇਹ ਕਹਿੰਦੇ ਆ ਕਿ ਪਿਛਲੇ 4 ਸਾਲਾਂ ਤੋਂ ਲਗਾਤਾਰ ਇਹਦਾ ਇਲਾਜ ਜਿਹੜਾ ਜੀ ਉਹ ਕਰ ਰਹੇ ਨੇ। ਉਹ ਕਹਿੰਦੇ ਨੇ ਕਿ ਉਹਦੀ ਸਥਿਤੀ ਦੇ ਵਿੱਚ ਪਹਿਲਾਂ ਦੇ ਨਾਲੋਂ ਸੁਧਾਰ ਜਿਹੜਾ ਜੀ ਉਹ ਹੋਇਆ, ਪਰ ਰਿਹਾਈ ਦੇ ਅਜੇ ਪੇਪਰ ਜਿਹੜੇ ਉਹ ਪਹੁੰਚੇ ਨਹੀਂ। ਪੰਜਾਬ ਦੇ ਨਾਲ ਸੰਬੰਧਿਤ ਸਿੱਖ ਕੈਦੀਆਂ ਦੀ ਰਿਹਾਈ ਤੇ ਸਜ਼ਾ ਮਾਫੀ ਲਈ ਕੇਂਦਰ ਦੇ ਵੱਲੋਂ ਦੂਜੇ ਸਰਕਾਰਾਂ ਦੀਆਂ ਰਾਜਾਂ ਨੂੰ ਲੋੜੀਂਦੀ ਕਾਰਵਾਈ ਲਿਖਣ ਦੇ 1.5 ਮਹੀਨੇ ਬਾਅਦ ਵੀ ਪ੍ਰਕਾਸ਼ ਪੁਰਬ ਦੇ ਮੌਕੇ ਦੇ ਉੱਤੇ ਇਹਨਾਂ ਕੈਦੀਆਂ ਦੀ ਰਿਹਾਈ ਜਿਹੜੀ ਦੀ ਉਹ ਸੰਭਵ ਨਹੀਂ ਹੋ ਸਕੀ। ਪੰਜਾਬ ਪੁਲਿਸ ਦੇ ਅਫਸਰਾਂ ਤੇ ਮੁਲਾਜ਼ਮਾਂ ਦੀ ਰਿਹਾਈ ਤੇ ਸਜ਼ਾ ਮੁਆਫੀ ਜਿਹੜੀ ਹੈ ਜੀ, ਇਸ ਮਾਮਲੇ ਦੇ ਉੱਤੇ ਰਾਜ ਸਰਕਾਰ ਦੇ ਵੱਲੋਂ ਗੁਪਤ ਤਰੀਕੇ ਦੇ ਨਾਲ ਕੰਮ ਜਿਹੜਾ ਜੀ ਉਹ ਕੀਤਾ ਜਾ ਰਿਹਾ ਹੈ। ਇਹਨਾਂ ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਰਿਹਾਈ ਸਿੱਖ ਕੈਦੀਆਂ ਦੇ ਨਾਲ ਹੀ ਸੰਭਵ ਹੈ। ਸੂਬੇ ਦੇ ਜੇਲ੍ਹ ਵਿਭਾਗ ਜਿਹੜਾ ਜੀ ਉਹ ਇਹ ਕਹਿੰਦਾ ਕਿ ਪੰਜਾਬ ਸਰਕਾਰ ਦੇ ਵੱਲੋਂ ਸਿਰਫ ਬਲਵੀਰ ਸਿੰਘ ਨਾਂ ਦੇ ਕੈਦੀ ਦੀ ਰਿਹਾਈ ਦੇ ਬਾਬਤ ਫੈਸਲਾ ਲਿਆ ਜਾਣਾ ਤੇ ਉਹਦੀ ਰਿਹਾਈ ਦੇ ਵਾਸਤੇ ਅੰਤਮ ਫੈਸਲਾ ਲੈਣ ਖਾਤਰ ਰਾਜਪਾਲ ਨੂੰ ਜਿਹੜਾ ਜੀ ਉਹ ਭੇਜਿਆ ਗਿਆ, ਪਰ ਅਜੇ ਤੱਕ ਉਹਦੀ ਰਿਹਾਈ ਸੰਭਵ ਨਹੀਂ ਜਿਹੜਾ ਜੀ ਉਹ ਹੋ ਸਕੀ। ਅਧਿਕਾਰੀ ਇਹ ਵੀ ਕਹਿੰਦੇ ਆ ਕਿ ਜਿਹੜੇ ਸੂਬੇ ਦੇ ਵਿੱਚ ਸੰਬੰਧਿਤ ਅਪਰਾਧ ਦੇ ਵਾਸਤੇ ਕੋਈ ਸਿੱਖ ਕੈਦੀ ਸਜ਼ਾ ਕੱਟ ਰਿਹਾ, ਉਹਦੀ ਰਿਹਾਈ ਜਾਂ ਸਜ਼ਾ ਮੁਆਫੀ ਦਾ ਫੈਸਲਾ ਉੱਥੋਂ ਦੀ ਸਰਕਾਰ ਨੇ ਹੀ ਲੈਣਾ। ਕਿੰਨਾ ਚਿਰ ਲੱਗੂਗਾ ਅਜੇ ਨਹੀਂ ਕੁਝ ਪਤਾ ਜੀ। ਤੇ ਅੱਗੇ ਗੱਲ ਕਰਦੇ ਹਾਂ ਮਾਲਵਿੰਦਰ ਸਿੰਘ ਦੀ। ਉਸ ਦੀ ਗ੍ਰਿਫਤਾਰੀ ਹੋਈ ਹੈ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਕੀਤੀ ਜੀ। ਈਡੀ ਨੇ ਇਹ ਜਿਹੜਾ ਜੀ ਰੈਲੀਗੇਰ ਫਿਨਵੈਸਟ ਲਿਮਟਿਡ ਦੇ ਨਾਲ ਫੰਡਾਂ ਦੀ ਗਬਨ ਦੇ ਨਾਲ ਕਾਲੇ ਧਨ ਨੂੰ ਚਿੱਟਾ ਬਣਾਉਣ ਦੇ ਮਾਮਲੇ ਦੇ ਵਿੱਚ ਹੀ ਉਹਨਾਂ ਨੇ ਹੈਲਥ ਕੇਅਰ ਦੇ ਸਾਬਕਾ ਫੋਰਟਿਸ ਹੈਲਥ ਕੇਅਰ ਦੇ ਸਾਬਕਾ ਪ੍ਰਮੋਟਰ ਮਾਲਵਿੰਦਰ ਸਿੰਘ ਤੇ ਰੈਲੀਗੇਰ ਐਂਟਰਪ੍ਰਾਈਜ਼ਸ ਲਿਮਟਿਡ ਦੇ ਸਾਬਕਾ CMD ਸੁਨੀਲ ਗੋਦਵਾਨੀ ਨੂੰ ਗ੍ਰਿਫਤਾਰ ਜਿਹੜਾ ਜੀ ਉਹ ਕੀਤਾ। ਈਡੀ ਨੇ ਦੋਵਾਂ ਨੂੰ ਤਿਹਾੜ ਕੇਂਦਰੀ ਜੇਲ੍ਹ ਦੇ ਵਿੱਚੋਂ ਆਪਣੀ ਹਿਰਾਸਤ ਦੇ ਵਿੱਚ ਲਿਆ। ਮਾਲਵਿੰਦਰ ਸਿੰਘ ਤੇ ਗੋਦਵਾਨੀ ਦਿੱਲੀ ਪੁਲਿਸ ਦੇ ਵੱਲੋਂ ਦਰਜ ਕੀਤੇ ਗਏ ਘੁਟਾਲੇ ਦੇ ਕੇਸ ਦੇ ਵਿੱਚ ਤਿਹਾੜ ਜੇਲ੍ਹ ਦੇ ਵਿੱਚ ਬੰਦ ਸੀਗੇ ਜੀ, ਔਰ ਵਕੀਲਾਂ ਦੀ ਹੜਤਾਲ ਕਰਕੇ ਦੋਵੇਂ ਹਾਲ ਦੀ ਘੜੀ ਤਿਹਾੜ ਜੇਲ੍ਹ ਦੇ ਵਿੱਚ ਹੀ ਬੰਦ ਨੇ। ਇਸ ਤੋਂ ਪਹਿਲਾਂ ਉਹਨਾਂ ਦੇ ਵਕੀਲ ਨੇ ਅਦਾਲਤ ਨੂੰ ਈਡੀ ਦੇ ਵੱਲੋਂ ਹੁਣ ਤੱਕ ਕੀਤੀ ਜਾਂਚ ਪੜਤਾਲ ਤੋਂ ਜਾਣੂ ਕਰਵਾਉਂਦਿਆਂ ਹੋਇਆ ਇਹਨਾਂ ਦੀ ਹਿਰਾਸਤੀ ਪੁੱਛਗਿੱਛ ਲਈ ਪ੍ਰੋਡਕਸ਼ਨ ਵਾਰੰਟ ਜਾਰੀ ਕਰਨ ਦੀ ਮੰਗ ਜਿਹੜੀ ਜੀ ਉਹ ਕੀਤੀ ਸੀਗੀ, ਪਰ ਜਿਹੜਾ ਜੀ ਦੱਸਿਆ ਇਹ ਗਿਆ ਕਿ ਇਹਨਾਂ ਦੀ ਹਦਾਇਤ ਦੇ ਉੱਤੇ ਇਹਨਾਂ ਨੂੰ ਕੇਂਦਰੀ ਜੇਲ੍ਹ ਦੇ ਅੰਦਰ ਹੀ ਮੈਟਰੋਪੋਲੀਟਨ ਮੈਜਿਸਟ੍ਰੇਟ ਦੇ ਅੱਗੇ ਪੇਸ਼ ਕੀਤਾ ਜਾਵੇ, ਇਹ ਕਿਹਾ ਸੀਗਾ, ਔਰ ਇਹ ਹੋ ਨਹੀਂ ਸਕਿਆ। ਮਾਲਵਿੰਦਰ ਤੇ ਸੁਨੀਲ ਗੋਦਵਾਨੀ ਨੂੰ ਹਿਰਾਸਤ ਦੇ ਵਿੱਚ ਲੈਣ ਤੋਂ ਬਾਅਦ ਹਾਲ ਦੀ ਘੜੀ ਕੇਂਦਰੀ ਜੇਲ੍ਹ ਦੇ 8 ਤੇ 7 ਨੰਬਰ ਸੈੱਲ ਦੇ ਵਿੱਚ ਜਿਹੜਾ ਜੀ ਉਹ ਰੱਖਿਆ ਗਿਆ। ਵਿਸ਼ੇਸ਼ ਜੱਜ ਦੀਆਂ ਹਦਾਇਤਾਂ ਦੇ ਮੁਤਾਬਕ ਈਡੀ ਹੁਣ
ਅੱਜ ਇਹਨਾਂ ਨੂੰ ਸੰਬੰਧਿਤ ਡਿਊਟੀ ਮੈਜਿਸਟ੍ਰੇਟ ਦੇ ਅੱਗੇ ਜਿਹੜਾ ਜੀ ਉਹ ਪੇਸ਼ ਕਰੂਗੀ। ਮਾਲਵਿੰਦਰ ਸਿੰਘ ਤੇ ਗੋਦਵਾਨੀ ਦੇ ਉੱਤੇ ਬਲੈਕ ਮਨੀ ਨੂੰ ਵਾਈਟ ਬਣਾਉਣ ਦਾ ਦੋਸ਼ ਹੈ ਔਰ ਮਨੀ ਲਾਂਡਰਿੰਗ ਨੂੰ ਰੋਕਣ ਲਈ ਬਣੇ ਐਕਟ ਦੀ ਧਾਰਾ 3 ਤੇ 4 ਦੇ ਤਹਿਤ ਇਹ ਸਜ਼ਾਯੋਗ ਅਪਰਾਧ ਹੈ। ਈਡੀ ਦੇ ਮੁਤਾਬਕ ਦੋਵਾਂ ਜਿਹੜਾ ਜੀ ਮਾਲਵਿੰਦਰ ਤੇ ਗੋਦਵਾਨੀ ਨੇ 1000 ਕਰੋੜ ਰੁਪਏ ਨੂੰ ਕਰਜ਼ਿਆਂ ਦੇ ਰੂਪ ਦੇ ਵਿੱਚ ਵੱਖ-ਵੱਖ ਵਿਅਕਤੀਆਂ ਦੇ ਖਾਤਿਆਂ ਦੇ ਵਿੱਚ ਵਿਖਾਇਆ ਤੇ ਬਾਅਦ ਦੇ ਵਿੱਚ ਇਹ ਪੈਸਾ ਖੁਰਦ-ਬੁਰਦ ਜਿਹੜਾ ਸੀ ਉਹ ਕਰ ਦਿੱਤਾ। ਇਹ ਉਹੀ ਬੰਦਾ ਜੀ ਜਿਹਨੂੰ ਡੇਰੇ ਦੇ ਵਾਸਤੇ ਕਿਹਾ ਜਾ ਰਿਹਾ ਸੀ ਕਿ ਅਗਲਾ ਜਿਹੜਾ ਜੀ ਉੱਥੋਂ ਡੇਰੇ ਦਾ ਮੁਖੀ ਇਹ ਹੋ ਸਕਦਾ ਹੈ। ਜੇ ਡੇਰੇ ਦੇ ਮੁਖੀ ਦੀ ਗੱਲ ਚੱਲੀਏ ਤਾਂ ਪੇਸ਼ ਹੋਣ ਦੀ ਉਹਨਾਂ ਨੇ ਵੀ ਗੱਲ ਜਿਹੜੀ ਕੀਤੀ, ਪਰ ਢੇਰ ਸਾਰੀਆਂ ਵੱਡੀਆਂ ਬਿਮਾਰੀਆਂ ਦਾ ਬਹਾਨਾ ਜਿਹੜਾ ਜੀ ਉਹ ਲਾਇਆ ਗਿਆ ਅਦਾਲਤ ਦੇ ਵਿੱਚ ਕਿ ਉਹਨੂੰ ਆਹ ਬਿਮਾਰੀ ਆ, ਉਹਨੂੰ ਆਹ ਬਿਮਾਰੀ ਆ, ਜਿਹਦੇ ਕਰਕੇ ਜਿਹੜਾ ਜੀ ਉਹ ਪੇਸ਼ ਨਹੀਂ ਹੋ ਸਕਦੇ। ਬਹੁਤ ਸਾਰੇ ਲੋਕ ਜਿਹੜੇ ਜੀ ਉਹ ਜਾਂਦੇ ਆ ਤੇ ਉਹਨਾਂ ਦੀਆਂ ਬਿਮਾਰੀਆਂ ਫਲਾਣ ਜਗ੍ਹਾ ਤੇ ਜਾ ਕੇ ਠੀਕ ਹੋ ਗਈਆਂ ਜੀ। ਵੇਖਣ ਵਾਲੀ ਇਹ ਗੱਲ ਹੈ, ਜਿਨ੍ਹਾਂ ਕੋਲੇ ਜਾ ਰਹੇ ਹੋ ਉਹ ਤਾਂ ਆਪ ਬਿਮਾਰੀਆਂ ਦੀ ਪੰਡ ਨੇ। ਬਿਲਕੁਲ ਜੀ ਬਿਲਕੁਲ। ਇਹ ਤਾਂ ਹੁਣ ਲੋਕਾਂ ਨੂੰ ਸੋਚਣਾ ਚਾਹੀਦਾ ਅਸੀਂ ਜਾਂਦੇ ਕਿੱਥੇ ਆ। ਤੇ ਅੱਗੇ ਹਰਿਆਣੇ ਦੀ ਸਰਕਾਰ ਦੀ ਜੇ ਗੱਲ ਕਰੀਏ ਤਾਂ ਉਸ ਦਾ ਵੀ ਚਿਹਰਾ ਮੂਹਰੇ ਸਾਹਮਣੇ ਆਇਆ। ਬਿਲਕੁਲ ਜੀ। ਇਹਦੇ ਵਿੱਚ ਜਿਹੜੀ ਜਨ ਨਾਇਕ ਜਨਤਾ ਪਾਰਟੀ ਹੈ ਤੇ ਭਾਰਤੀ ਜਨਤਾ ਪਾਰਟੀ, ਇਹਨਾਂ ਦੋਨਾਂ ਦੇ ਜਿਹੜੇ ਵਜ਼ੀਰ ਨੇ ਉਹਦੇ ਤੋਂ ਬਾਅਦ ਤੁਸੀਂ ਕਹਿ ਲਓ ਕਿ ਇੱਕ ਤਾਂ ਅਨਿਲ ਵਿਜ ਜਿਹੜੇ ਸਿਹਤ ਮੰਤਰੀ ਸੀ ਪਿਛਲੀ ਵਾਰੀ, ਉਹਨੂੰ ਇੱਕ ਸਟਰੋਂਗ ਮਹਿਕਮਾ ਗ੍ਰਹਿ ਮੰਤਰਾਲਾ ਜਿਹੜਾ ਜੀ ਉਹ ਦਿੱਤਾ ਗਿਆ। ਹੁਣ ਮਨੋਹਰ ਲਾਲ ਖੱਟਰ, ਅਨਿਲ ਵਿਜ ਤੇ ਸੰਦੀਪ ਸਿੰਘ ਜਿਹੜੇ ਸਾਬਕਾ ਹਾਕੀ ਖਿਡਾਰੀ ਨੇ ਜੀ, ਇਹਨਾਂ ਸਣੇ 3 ਪੰਜਾਬੀ ਭਾਈਚਾਰੇ ਦੇ ਪ੍ਰਤੀਨਿਧ ਨੇ। ਐਕਚੁਅਲੀ ਅਕਾਲੀ ਦਲ ਦੇ ਨਾਲ ਖਟਾਸ ਪੈਦਾ ਹੋਣ ਤੋਂ ਬਾਅਦ ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹਨੇ ਹਰਿਆਣੇ ਦੇ ਵਿੱਚ ਵੀ ਜਿਹੜੇ ਸਿੱਖ ਚਿਹਰੇ ਦੇ ਵਜੋਂ ਸੰਦੀਪ ਸਿੰਘ ਨੂੰ, ਹਾਕੀ ਖਿਡਾਰੀ ਜਿਹੜੇ ਨੇ ਸਾਬਕਾ, ਉਹਨਾਂ ਨੂੰ ਸਾਹਮਣੇ ਜਿਹੜਾ ਜੀ ਉਹ ਲਿਆਂਦਾ। ਇਹ ਇੱਕ ਕੈਲਕੂਲੇਟਡ ਜਿਹੜੀ ਜੀ ਉਹ ਗੇਮ ਕਹੀ ਜਾ ਸਕਦੀ ਹੈ। ਇਹਨਾਂ ਤੋਂ ਇਲਾਵਾ 4 ਜਾਟ, 2 ਅਨੁਸੂਚਿਤ ਜਾਤੀਆਂ ਤੋਂ, 1 ਬ੍ਰਾਹਮਣ ਤੇ 1 ਗੁੱਜਰ ਭਾਈਚਾਰੇ ਦਾ ਨੁਮਾਇੰਦਾ ਮੰਤਰੀ ਮੰਡਲ ਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਕੀਤਾ ਗਿਆ। ਇਹ ਅਜੀਬੋ-ਗਰੀਬ ਵੈਸੇ ਗੱਠਜੋੜ ਹੈ। ਜਿਹੜੀਆਂ ਚੋਣਾਂ ਹੋਈਆਂ ਨੇ, ਇੱਕ ਨੇ ਜਾਟ ਤੇ ਗੈਰ ਜਾਟ ਦੇ ਹਿਸਾਬ ਦੇ ਨਾਲ ਲੜੀਆਂ ਨੇ। ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹਦੀਆਂ ਵੋਟਾਂ ਦੀ ਟੇਕ ਜਿਹੜੀ ਆ ਜੀ ਉਹ ਗੈਰ ਜਾਟ ਵੋਟਾਂ ਦੇ ਉੱਤੇ ਰਹੀ ਆ। ਪਿਛਲੀ ਵਾਰੀ ਉਹਨੇ ਆਪਣੇ ਬਲਬੂਤੇ ਸਰਕਾਰ ਬਣਾ ਲਈ ਸੀ। ਐਤਕੀ ਜਨ ਨਾਇਕ ਜਨਤਾ ਪਾਰਟੀ ਜਿਹੜੀ ਜਾਟਾਂ ਦੀਆਂ ਵੋਟਾਂ ਦੇ ਉੱਤੇ ਨਿਰਭਰ ਹੈ, ਉਹਦੇ ਆਉਣ ਕਰਕੇ ਜਿਹੜਾ ਜੀ ਉਹ ਗੇਮ ਖਰਾਬ ਹੋ ਗਈ ਤੇ ਗੈਰ ਜਾਟ ਤੇ ਜਾਟ ਪਾਰਟੀ ਜਿਹੜੀ ਹੈ ਜੀ ਉਹਨਾਂ ਨੇ ਸਮਝੌਤਾ ਕਰਕੇ ਸਰਕਾਰ ਜਿਹੜੀ ਸੀ ਉਹ ਬਣਾਈ। 6 ਨੂੰ ਕੈਬਨਿਟ ਮੰਤਰੀ ਤੇ 4 ਨੂੰ ਰਾਜ ਮੰਤਰੀ ਜਿਹੜੇ ਜੀ ਉਹ ਬਣਾਇਆ ਗਿਆ। ਦੁਸ਼ਯੰਤ ਚੌਟਾਲਾ ਸਣੇ ਜਿਹੜਾ ਜੀ ਮੰਤਰੀਆਂ ਦੀ ਗਿਣਤੀ ਜਿਹੜੀ ਉਹ 12 ਹੋ ਗਈ ਆ। ਜਿਹੜੇ ਸਾਬਕਾ ਭਾਰਤੀ ਕ੍ਰਿਕਟ ਹਾਕੀ ਟੀਮ ਦੇ ਜਿਹੜੇ ਜੀ ਉਹ ਕਪਤਾਨ ਨੇ ਸੰਦੀਪ ਸਿੰਘ, ਉਹ ਪਹੋਆ ਵਿਧਾਨ ਸਭਾ ਹਲਕੇ ਤੋਂ ਜਿਹੜਾ ਜੀ ਉਹ ਬਣੇ ਨੇ ਔਰ ਸੰਦੀਪ ਸਿੰਘ ਹੋਰਾਂ ਨੇ ਪੰਜਾਬੀ ਦੇ ਵਿੱਚ ਜਿਹੜੀ ਸੀ ਉਹ ਸਹੁੰ ਚੁੱਕੀ। ਇਹ ਦੇਰ ਤੋਂ ਬਾਅਦ ਜਿਹੜਾ ਜੀ ਉਹ ਹੋਇਆ ਕਿਉਂਕਿ ਪਿਛਲੀ ਜਿਹੜੀ ਸਰਕਾਰ ਸੀ ਉਹਦੇ ਵਿੱਚ ਕੋਈ ਸਿੱਖ ਪੇਸ ਜਿਹੜਾ ਸੀਗਾ ਉਹ ਭਾਰਤੀ ਜਨਤਾ ਪਾਰਟੀ ਨੇ ਨਹੀਂ ਸੀ ਜਿਹੜਾ ਜੀ ਉਹ ਲਿਆ। ਇਸ ਵਾਰੀ ਸੰਦੀਪ ਸਿੰਘ ਹੋਰਾਂ ਦੇ ਆਉਣ ਦੇ ਨਾਲ ਇਹ ਕਿਹਾ ਜਾ ਰਿਹਾ ਜੀ ਕਿ ਉਹਨਾਂ ਨੂੰ ਜਿਹੜਾ ਮੰਤਰਾਲਾ ਹੈ ਉਹ ਖੇਡ ਵਿਭਾਗ ਦਾ ਦਿੱਤਾ ਜਾ ਸਕਦਾ। ਬੇਸ਼ੱਕ ਅਜੇ ਉਹ ਰਾਜ ਮੰਤਰੀ ਜਿਹੜੇ ਜੀ ਉਹ ਬਣਾਏ ਗਏ ਨੇ। ਔਰ ਹਰਿਆਣੇ ਨੇ ਖੇਡਾਂ ਵਾਲੇ ਮਾਮਲੇ ਦੇ ਵਿੱਚ ਪੰਜਾਬ ਦੇ ਨਾਲੋਂ ਬਹੁਤ ਵੱਡੀ ਬਾਜੀ ਜਿਹੜੀ ਜੀ ਉਹ ਪਿਛਲੇ ਸਾਲਾਂ ਦੇ ਦੌਰਾਨ ਮਾਰੀ ਆ। ਉਹਨੇ ਖੇਡ ਜਿਹੜੇ ਖਿਡਾਰੀ ਨੇ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਨੇ। ਇਸੇ ਕਰਕੇ ਬਹੁਤੇ ਜਿਹੜੇ ਖਿਡਾਰੀ ਨੇ ਉਹ ਪੰਜਾਬ ਦੇ ਵੀ ਹਰਿਆਣੇ ਜਾ ਕੇ ਵਸ ਕੇ ਉੱਥੋਂ ਹਰਿਆਣੇ ਦੇ ਵੱਲੋਂ ਜਿਹੜਾ ਜੀ ਉਹ ਖੇਡਣ ਲੱਗ ਗਏ। ਸੰਦੀਪ ਸਿੰਘ ਹੋਰਾਂ ਦੇ ਮੂਹਰੇ ਆਉਣ ਦੇ ਨਾਲ ਇਸ ਗੱਲ ਦੀ ਆਸ ਜਿਹੜੀ ਹੈ ਜੀ ਉਹ ਵੱਜਦੀ ਆ ਤੇ ਉਹਨਾਂ ਦੇ ਆਉਣ ਦੇ ਨਾਲ ਜਿਹੜੇ ਖਿਡਾਰੀ ਨੇ ਉਹਨਾਂ ਦੀ ਸੁਣਵਾਈ ਹੋਰ ਜ਼ਿਆਦਾ ਜਿਹੜੀ ਜੀ ਉਹ ਹਰਿਆਣੇ ਦੇ ਵਿੱਚ ਹੋਊਗੀ। ਪੰਜਾਬ ਦੇ ਵਿੱਚੋਂ ਖਿਡਾਰੀਆਂ ਦੇ ਜਾਣ ਦਾ ਜਿਹੜਾ ਜੀ ਪ੍ਰਮੁੱਖ ਕਾਰਨ ਇਹ ਆ ਕਿ ਪੰਜਾਬ ਸਰਕਾਰ ਦੇ ਕੋਲੇ ਖਿਡਾਰੀਆਂ ਦੇ ਪ੍ਰਤੀ ਕੋਈ ਪਾਲਿਸੀ ਹੈ ਨਹੀਂ। ਬਿਲਕੁਲ ਜੀ। ਇੱਧਰ ਵੀ ਜੇ ਇਹਨੂੰ ਖੇਡ ਮੰਤਰੀ ਲਾਉਣਾ ਸੀ ਲਾਇਆ ਹੀ ਨਹੀਂਗਾ। ਤੇ ਅੱਗੇ ਗੱਲ ਕਰਦੇ ਹਾਂ ਪ੍ਰਕਾਸ਼ ਪੁਰਬ ਮੌਕੇ ਇੱਕ ਸਰਟੀਫਿਕੇਟ ਦਿੱਤੇ ਗਏ ਸੀ ਜਿਹਨੂੰ ਸ਼ੋਭਾ ਪੱਤਰ ਕਹਿੰਦੇ ਆ, ਉਹ ਵੀ ਅੰਗਰੇਜ਼ੀ ਦੇ ਵਿੱਚ ਆ ਤਾਂ ਉਹਨਾਂ ਦਾ ਮਾਮਲਾ ਵੀ ਭਖਿਆ। ਦੇਖੋ ਜੀ ਮਾਮਲਾ ਤਾਂ ਭਖ ਰਿਹਾ, ਇਹ ਵੀ ਭਖਿਆ ਹੋਇਆ ਇਸ ਵੇਲੇ। ਜਿਹੜਾ ਨੀਂਹ ਪੱਥਰ ਆ ਉਹਦੇ ਉੱਤੇ ਹਿੰਦੀ ਤੇ ਥੱਲੇ ਇੰਗਲਿਸ਼ ਦੇ ਵਿੱਚ ਪੰਜਾਬੀ ਹੈ ਹੀ ਨਹੀਂ ਉਹਦੇ ਵਿੱਚ ਜਿਹੜਾ ਜੀ ਇਹ ਵੀ ਮਾਮਲਾ ਜਿਹੜਾ ਜੀ ਉਹ ਭਖ ਰਿਹਾ। ਇਹ ਪੰਜਾਬ ਸਰਕਾਰ ਦੀ ਤੁਸੀਂ ਕਹਿ ਲਓ ਕਿ ਨਲਾਇਕੀ ਹੈ। ਸੈਂਟਰ ਦੀ ਸਰਕਾਰ ਨੇ ਤਾਂ ਜੇ ਉਹਨੇ ਵੀ ਬਣਾਇਆ ਤਾਂ ਇਹਦਾ ਮਤਲਬ ਪਹਿਲਾਂ ਕੋਈ ਦੇਖਿਆ ਹੀ ਨਹੀਂ ਕਿਸੇ ਨੇ। ਜਿਹੜਾ ਜੀ ਜਿਹੜੇ ਗੁਰੂ ਨਾਨਕ ਦੇ ਗੁਰਪੁਰਬ ਦੇ ਮੌਕੇ ਦੇ ਉੱਤੇ ਲਾਂਘਾ ਖੋਲ੍ਹਿਆ ਗਿਆ ਉਹਦੀ ਜਿਹੜੀ ਬਾਣੀ ਆ ਉਹ ਤਾਂ ਗੁਰਮੁਖੀ ਦੇ ਵਿੱਚ ਹੈ ਸਾਰੀ। ਉਹਦੇ ਵਿੱਚੋਂ ਗੁਰਮੁਖੀ ਜਿਹੜੀ ਜੀ ਉਹ ਗਾਇਬ ਹੈ।
ਹੁਣ ਜਿਹੜਾ ਜੀ ਪੰਜਾਬ ਸਰਕਾਰ ਦੇ ਵੱਲੋਂ 550 ਸਾਲਾਂ ਦੇ ਮੌਕੇ ਦੇ ਉੱਤੇ ਜਿਹੜਾ ਸਨਮਾਨ ਸਮਾਰੋਹ ਕਰਵਾਇਆ ਗਿਆ, ਸਨਮਾਨਿਤ ਸ਼ਖਸੀਅਤਾਂ ਜਿਹੜੀਆਂ ਜੀ ਉਹਨੂੰ ਸਾਈਟੇਸ਼ਨ ਜਿਹੜਾ ਦਿੱਤਾ ਗਿਆ, ਸ਼ੋਭਾ ਪੱਤਰ ਉਹ ਇੰਗਲਿਸ਼ ਦੇ ਵਿੱਚ ਲਿਖਣ ਦਾ ਮਾਮਲਾ ਜਿਹੜਾ ਜੀ ਉਹ ਭਖ ਰਿਹਾ। ਔਰ ਪੰਜਾਬ ਸਰਕਾਰ ਦੇ ਵੱਲੋਂ ਇਹ ਜਿਹੜਾ ਜੀ ਕਪੂਰਥਲੇ ਦੇ ਵਿੱਚ ਕਰਵਾਏ ਗਏ ਰਾਜ ਪੱਧਰੀ ਸਮਾਰੋਹ ਦੇ ਦੌਰਾਨ 550 ਅਹਿਮ ਸ਼ਖਸੀਅਤਾਂ ਨੂੰ ਉਚੇਚੇ ਤੌਰ ਦੇ ਉੱਤੇ ਜਿਹੜਾ ਜੀ ਉਹ ਸੱਦਿਆ ਗਿਆ ਸੀਗਾ। ਔਰ ਕੈਪਟਨ ਅਮਰਿੰਦਰ ਸਿੰਘ ਹੁਰੀ ਇਹਦੇ ਵਿੱਚ ਜਿਹੜਾ ਜੀ ਉਹ ਖੁਦ ਹਾਜ਼ਰ ਸੀਗੇ। ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਸੇਵਾ ਕਰਨ ਦੇ ਬਦਲੇ ਇਹਨਾਂ ਨੂੰ ਇਹ ਸ਼ੋਭਾ ਪੱਤਰ ਜਿਹੜਾ ਜੀ ਉਹ ਦਿੱਤਾ ਗਿਆ ਸੀਗਾ। ਪੰਜਾਬ, ਪੰਜਾਬੀ ਤੇ ਪੰਜਾਬੀਅਤ, ਪਰ ਉਹਦੇ ਵਿੱਚ ਪੰਜਾਬੀ ਜਿਹੜੀ ਜੀ ਉਹ ਗਾਇਬ ਹੈ। ਇਹ ਜਿਹੜਾ ਜੀ ਸ਼ੋਭਾ ਪੱਤਰ ਇਹ ਪੂਰੇ ਦਾ ਪੂਰਾ ਇੰਗਲਿਸ਼ ਦੇ ਵਿੱਚ ਜਿਹੜਾ ਜੀ ਉਹ ਹੈ। ਜਿਹੜੇ ਚਿੰਤਕ ਨੇ ਉਹ ਇਹ ਗੱਲ ਕਹਿੰਦੇ ਆ ਕਿ ਬਾਬੇ ਨਾਨਕ ਦੇ ਨਾਂ ਦੇ ਉੱਤੇ ਦਿੱਤੇ ਗਏ ਸ਼ੋਭਾ ਪੱਤਰਾਂ ਦੇ ਵਿੱਚ ਇੰਗਲਿਸ਼ ਦੇ ਵਿੱਚ ਛਾਪ ਕੇ ਪੰਜਾਬ ਸਰਕਾਰ ਦੇ ਵੱਲੋਂ ਬਾਬੇ ਦੀ ਬੋਲੀ ਨੂੰ ਠੇਸ ਪਹੁੰਚਾਉਣ ਦੇ ਯਤਨ ਜਿਹੜੇ ਜੀ ਉਹ ਕੀਤੇ ਗਏ ਆ। ਜਿਹੜੇ ਪੰਜਾਬੀ ਲੇਖਕ ਸਭਾ ਸੇਖੋਂ ਆ ਜੀ ਉਹਦੇ ਵੱਲੋਂ ਜਿਹੜੀ ਦੀ ਇਹ ਗੱਲ ਆਖੀ ਗਈ ਹੈ ਕਿ ਪੰਜਾਬੀ ਨੂੰ ਛੱਡ ਕੇ ਅੰਗਰੇਜ਼ੀ ਨੂੰ ਤਵੱਜੋ ਜਿਹੜੀ ਉਹ ਦੇਣੀ ਇਹ ਸਮਝ ਤੋਂ ਪਰੇ ਵਾਲੀ ਜਿਹੜੀ ਜੀ ਉਹ ਗੱਲ ਹੈ। ਭਾਸ਼ਾ ਵਿਭਾਗ ਪੰਜਾਬ ਨੂੰ ਇਸ ਮਾਮਲੇ ਦੇ ਵਿੱਚ ਗੰਭੀਰ ਹੋਣ ਦੀ ਅਪੀਲ ਜਿਹੜੀ ਹੈ ਜੀ ਉਹ ਕੀਤੀ ਗਈ ਆ। ਇਹ ਵੀ ਪਤਾ ਲੱਗਾ ਕਿ ਸਨਮਾਨ ਸਮਾਰੋਹ ਦੇ ਦੌਰਾਨ ਕਰੀਬ 125 ਜਿਹੜੇ ਲੋਕ ਸੀਗੇ ਉਹਨਾਂ ਨੂੰ ਇਹ ਸ਼ੋਭਾ ਪੱਤਰ ਜਿਹੜਾ ਜੀ ਉਹ ਦਿੱਤਾ ਜਾ ਸਕਿਆ। ਸੂਤਰ ਇਹ ਵੀ ਕਹਿੰਦੇ ਆ ਕਿ ਅੰਗਰੇਜ਼ੀ 'ਚ ਲਿਖੇ ਇਹ ਜਿਹੜਾ ਪੱਤਰ ਸੀਗਾ ਉਹਦੇ ਚੱਲਦੇ ਪ੍ਰੋਗਰਾਮ ਦੌਰਾਨ ਹੀ ਦੇਣੇ ਜਿਹੜੇ ਜੀ ਉਹ ਬੰਦ ਕਰ ਦਿੱਤੇ ਸੀਗੇ ਔਰ ਘੱਟ ਸ਼ਖਸੀਅਤਾਂ ਨੂੰ ਇਹ ਸ਼ੋਭਾ ਪੱਤਰ ਜਿਹੜੇ ਜੀ ਉਹ ਜੁੜ ਸਕੇ ਔਰ ਬਹੁਤਿਆਂ ਨੂੰ ਸਨਮਾਨ ਪਲੇਕ ਦੇ ਨਾਲ ਹੀ ਜਿਹੜਾ ਜੀ ਉਹ ਸਬਰ ਕਰਨਾ ਪਿਆ। ਕਿਉਂ ਰੋਕੇ ਗਏ ਇਹ ਆਪਣੇ ਆਪ 'ਚ ਅਜੇ ਭੇਤ ਹੈ। ਬਹੁਤੇ ਗਏ ਵੀ ਨਹੀਂ ਜਿਹੜਾ ਜੀ ਉਹ ਇਹਨਾਂ ਨੂੰ ਲੈਣ ਦੇ ਵਾਸਤੇ। ਔਰ ਚਰਚਿਤ ਜਿਹੜਾ ਜੀ ਉਹ ਬਲਵੀਰ ਸਿੰਘ ਸੀਚੇਵਾਲ ਹੋਰੀ ਵੀ ਰਹੇ, ਉਹਨਾਂ ਨੇ ਨਾ ਕਰਤੀ ਸੀ ਲੈਣ ਤੋਂ। ਉਹ ਕਹਿੰਦੇ ਇੰਨੇ ਸਾਲ ਹੋ ਗਏ ਮੈਨੂੰ ਇੱਕ ਮੰਗ ਕਰਦੇ ਆ ਕਿ ਜਿਹੜੀ ਵੇਈ ਨਦੀ ਆ ਉਹਦੇ ਵਿੱਚ ਗੰਦਾ ਪਾਣੀ ਪਾਉਣ ਦੇ ਵਾਸਤੇ ਸਰਕਾਰ ਯਤਨ ਕਰੇ। ਉਹ ਕਹਿੰਦੇ ਸਰਕਾਰ ਦੀ ਇੱਥੇ ਹੀ ਨਹੀਂ ਚੱਲੀ ਤੇ ਮੈਨੂੰ ਸ਼ੋਭਾ ਪੱਤਰ ਉਹਨਾਂ ਨੇ ਕਾਹਦਾ ਦੇਣਾ ਜੀ। ਤੇ ਅੱਗੇ ਗੱਲ ਕਰਦੇ ਆ ਜਿਹੜੇ ਮੱਥਾ ਟੇਕਣ ਜਾ ਰਹੇ ਸੀ ਸ਼ਰਧਾਲੂ ਤੇ ਉਧਰ ਪਾਕਿਸਤਾਨ ਵਾਲੇ ਪਾਸੇ ਤੋਂ ਬਹੁਤ ਸਾਰੇ ਆਪਣੇ ਪਿੰਡਾਂ ਬਾਰੇ ਆਪਣੀਆਂ ਸਕੀਰੀਆਂ ਕੱਢ ਰਹੇ ਸੀ। ਬਿਲਕੁਲ ਜੀ, ਇਹ ਤੁਸੀਂ ਦੇਖੋ ਭਾਵਕ ਸਾਂਝ ਹੈ ਜੀ। ਉਹ ਸਾਂਝਾਂ ਨੇ 72 ਸਾਲ ਹੋਣ ਦੇ ਬਾਵਜੂਦ ਤੀਜੀ ਪੀੜ੍ਹੀ ਤਕਰੀਬਨ ਜਿਹੜੀ ਜੀ ਉਹ ਆ ਗਈ। ਉਹਦੇ ਬਾਵਜੂਦ ਇਹ ਸਾਂਝਾਂ ਜਿਹੜੀਆਂ ਦੀ ਉਹ ਕਿਤੇ ਵੀ ਘਟੀਆਂ ਨਹੀਂ। ਇੱਕ ਚੀਜ਼ ਜਿਹੜੀ ਹੈ ਨਾ ਵਿਛੋੜੇ ਦੀ ਆਪਸ ਦੇ ਵਿੱਚ ਜਿਹੜਾ ਉਹ ਵਿਛੜਨ ਦੀ ਉਹ ਅੱਜ ਵੀ ਜਿਹੜੀ ਜੀ ਉਹ ਪੈਂਦੀ ਆ। ਕਰਤਾਰਪੁਰ ਲਾਂਘਾ ਖੁੱਲ੍ਹਦਿਆਂ ਜਿਹੜੇ ਦੋਵੇਂ ਪੰਜਾਬ ਨੇ ਚੜ੍ਹਦਾ ਪੰਜਾਬ ਤੇ ਲਹਿੰਦਾ ਪੰਜਾਬ ਇਹਨਾਂ ਦੇ ਲੋਕਾਂ ਦਾ ਦਰਦ ਵੀ ਜਿਹੜਾ ਜੀ ਉਹ ਸਾਹਮਣੇ ਆਉਂਦਾ। ਬਾਬੇ ਨਾਨਕ ਦੇ ਦਰ ਦੇ ਉੱਤੇ ਸਜਦਾ ਕਰਨ ਜਾਣ ਵਾਲੇ ਚੜ੍ਹਦੇ ਪੰਜਾਬ ਦੇ ਜਿਹੜੇ ਉਹਨਾਂ ਦੇ ਕੋਲੋਂ ਅਕਸਰ ਇਹ ਪੁੱਛਿਆ ਜਾਂਦਾ ਕਿ ਉਹ ਕਿਹੜੇ ਇਲਾਕੇ 'ਚੋਂ ਆਏ ਨੇ। ਸਭ ਤੋਂ ਪਹਿਲਾ ਸਵਾਲ ਕਹਿੰਦੇ ਜੀ ਉਹ ਪਾਕਿਸਤਾਨ ਵਾਲੇ ਜਿਹੜੇ ਉੱਥੇ ਨੇ ਉਹਨਾਂ ਦੇ ਵੱਲੋਂ ਇਹ ਪੁੱਛਿਆ ਜਾਂਦਾ। ਇਹ ਗੁੱਜਰ ਭਾਈਚਾਰੇ ਦੇ ਲੋਕ ਜਿਹੜੇ ਜੀ ਬੜੇ ਉੱਥੇ ਆ ਰਹੇ ਨੇ, ਉਹ ਇਹ ਵੇਖਣ ਆ ਰਹੇ ਨੇ ਕੋਈ ਸਾਡੇ ਪਿੰਡੋਂ ਆਇਆ ਭਲਾ। ਜਿਹੜੀਆਂ ਇਹ ਕਿਹਾ ਜਾਂਦਾ ਕਿ ਜਦੋਂ ਵੰਡ ਹੋਈ ਆ 1947 ਦੇ ਵਿੱਚ ਜਿਹੜੇ ਕੈਂਪ ਲੱਗੇ ਸੀਗੇ ਉੱਥੇ ਸਪੀਕਰ ਦੇ ਵਿੱਚ ਬੁਲਾਇਆ ਜਾਂਦਾ ਸੀ ਫਲਾਂ ਪਿੰਡ ਤੋਂ ਕੋਈ ਹੈ ਤੇ ਇਹ ਕਿਹਾ ਜਾਂਦਾ ਜਦੋਂ ਬੋਲੀ ਜਾਂਦੀ ਸੀਗੀ ਸੁਣੀਆਂ ਨੇ ਉਹ ਗੱਲਾਂ ਤੇ ਲੋਕ ਉਧਰ ਨੂੰ ਭੱਜ ਪੈਂਦੇ ਸਨ ਵੀ ਇੱਧਰ ਸਾਡੇ ਪਿੰਡ ਵਾਲਾ ਕੋਈ ਖੜਾ ਹੈ। ਉਹੋ ਜਿਹਾ ਦ੍ਰਿਸ਼ ਜਿਹੜਾ ਦੀ ਫੇਰ ਪੇਸ਼ ਹੋ ਰਿਹਾ। ਪਾਕਿਸਤਾਨ ਪੰਜਾਬ ਦੇ ਵਿੱਚ ਗੁੱਜਰ ਭਾਈਚਾਰੇ ਦੇ ਜਿਹੜੇ ਲੋਕ ਨੇ ਉਹ ਇਹ ਕਹਿੰਦੇ ਕਿ ਉਹਨਾਂ ਦੇ ਕੋਲੇ ਹੁਣ ਪੁਰਖਿਆਂ ਦੇ ਪਿੰਡਾਂ ਦੇ ਨਾਂ ਹੀ ਜਿਹੜੇ ਦੀ ਉਹ ਯਾਦ ਦੇ ਵਜੋਂ ਰਹਿ ਗਏ ਆ। ਇੱਕ ਵਸੀਮ ਹੈ 45 ਸਾਲਾਂ ਦਾ, ਉਹ ਕਹਿੰਦਾ ਕਿ ਪੰਜਾਬ 'ਚ ਆਪਣੇ ਪੁਰਖਿਆਂ ਦੇ ਪਿੰਡ ਨੂਰਪੁਰ, ਪਠਾਨਕੋਟ, ਕਾਂਗੜਾ ਤੇ ਹੋਰ ਪਿੰਡਾਂ ਦਾ ਨਾਂ ਲੈਂਦਾ ਜੀ। ਨਾਲ ਦੀ ਨਾਲ ਉਹ ਰੋਣਾ ਵੀ ਸ਼ੁਰੂ ਕਰ ਦਿੰਦਾ ਔਰ ਇਹ ਕਹਿੰਦਾ ਕਿ ਉਹ ਰਾਵੀ ਦੇ ਪਾਰ ਨਹੀਂ ਜਾ ਸਕਦੇ। ਕਰਤਾਰਪੁਰ ਤੋਂ ਸਾਨੂੰ ਭਾਰਤੀ ਪੰਜਾਬ ਦੇ ਰੁੱਖ ਤਾਂ ਨਜ਼ਰ ਆਉਂਦੇ ਆ ਪਰ ਮਨੁੱਖ ਨਹੀਂ ਸੀ ਦਿੰਦੇ। ਔਰ ਲਾਂਘਾ ਖੁੱਲਣ ਦੇ ਨਾਲ ਉਹ ਕਹਿੰਦੇ ਸਾਨੂੰ ਇਹ ਆਸ ਬੱਝੀ ਹੈ ਕਿ ਉਹਨਾਂ ਦਾ ਮੇਲ ਵੀ ਇੱਕ ਦਿਨ ਪੁਰਖਿਆਂ ਦੇ ਪਿੰਡਾਂ ਦੇ ਨਾਲ ਜਿਹੜਾ ਜੀ ਉਹ ਹੋਊਗਾ। ਇਹ ਬਜ਼ੁਰਗ ਜਿਹੜੇ ਨੇ ਜੀ ਉਹ ਆਪਣੇ ਮੁੰਡਿਆਂ ਨੂੰ ਨਾਲ ਜਿਹੜਾ ਉਹ ਲੈ ਕੇ ਆਉਂਦੇ ਨੇ ਤੇ ਆਉਣ ਵਾਲੇ ਜਿਹੜੇ ਲੋਕ ਨੇ ਉਹਨਾਂ ਨੂੰ ਥਾਂ ਥਾਂ ਪੁੱਛਦੇ ਨੇ ਤੁਸੀਂ ਕਿਹੜੇ ਪਿੰਡ ਤੋਂ? ਸਾਡੇ ਪਿੰਡ ਫਲਾਂ ਜਗ੍ਹਾ ਸੀ, ਉਧਰੋਂ ਕੋਈ ਆਇਆ? ਇਹ ਵੀ ਕਿਹਾ ਜਾ ਰਿਹਾ ਕਿ ਉਹ ਹਰੇਕ ਦੇ ਨਾਲ ਆਪਣੇ ਦਿਲ ਦੀ ਗੱਲ ਖੋਲ੍ਹਦੇ ਆ ਕਿ ਕਿਤੇ ਇਹ ਗੱਲ ਜਿਹੜੀ ਜੀ ਉਹਨਾਂ ਦੇ ਪਿੰਡਾਂ ਤੱਕ ਪਹੁੰਚ ਜਾਵੇ ਕਿ ਅਸੀਂ ਕਿਸੇ ਟਾਈਮ ਇੱਥੋਂ ਉੱਜੜ ਕੇ ਜਿਹੜਾ ਜੀ ਉਹ ਆਏ ਸੀ। ਇਹ ਲੋਕ ਇਹ ਵੀ ਸੋਚਦੇ ਆ ਜੀ ਕਿ ਕਰਤਾਰਪੁਰ ਬਾਬੇ ਨਾਨਕ ਦੇ ਦਰ ਦੇ ਉੱਤੇ ਸਜਦਾ ਕਰਨ ਦੇ ਵਾਸਤੇ ਜਿਹੜਾ ਜੀ ਉਹ ਕਹਿੰਦੇ ਪਹਿਲੇ ਦਿਨ ਤੋਂ ਸੋਚਦੇ ਸੀ ਵੀ ਉੱਥੇ ਜਾਣਗੇ। ਉਹ ਕਹਿੰਦੇ ਕਿ ਉਹਨਾਂ ਦੇ ਇੱਥੇ ਆਉਣ ਦਾ ਮਕਸਦ ਇੱਕੋ ਆ
ਕਿ ਉਹ ਆਪਣੇ ਪਿੰਡ ਦੇ ਕਿਸੇ ਨੂੰ ਜਿਹੜਾ ਜੀ ਉਹ ਮਿਲਣਾ ਚਾਹੁੰਦੇ ਨੇ। ਨੂਰਦੀਨ ਭੱਟ ਜਿਹੜਾ ਜੀ ਇੱਕ 62 ਸਾਲਾਂ ਦਾ, ਉਹ ਕਹਿੰਦਾ ਕਿ ਉਹਦਾ ਜਨਮ ਵੰਡ ਤੋਂ ਇੱਕ ਦਹਾਕਾ ਬਾਅਦ ਹੋਇਆ। ਉਹਦਾ ਅੱਬਾ ਤੇ ਉਹਦੀ ਅੰਮੀ ਜਿਹੜੇ ਉਹ ਪਠਾਨਕੋਟ ਤੇ ਡਲਹੌਜ਼ੀ ਦੇ ਇਲਾਕਿਆਂ ਦੇ ਵਿੱਚ ਰਹਿੰਦੇ ਸੀ ਤੇ ਉਹ ਇੱਧਰੋਂ ਆਪਣੇ ਡੰਗਰਾਂ ਨੂੰ ਜਿਹੜਾ ਜੀ ਉਹ ਲੈ ਕੇ ਜਾਂਦੇ ਸੀ। ਜਦੋਂ ਪੰਜਾਬ ਦੀ ਵੰਡ ਨਹੀਂ ਸੀ ਹੋਈ ਉਦੋਂ ਸਾਰਾ ਪੰਜਾਬ ਜਿਹੜਾ ਜੀ ਉਹ ਇਕੱਠਾ ਸੀ। ਉਹ ਕਹਿੰਦੇ ਲਾਂਘਾ ਖੁੱਲ੍ਹਣ ਦੀ ਜਿੱਦਣ ਗੱਲ ਚੱਲੀ ਤੇ ਸਾਡੇ ਚਾਅ ਜਿਹੜੇ ਉਹ ਸੰਭਾਲੇ ਨਹੀਂ ਸੀ ਜਾ ਰਹੇ ਕਿ ਸਾਡੇ ਲੋਕ, ਸਾਡੇ ਪਿੰਡਾਂ ਦੇ ਲੋਕ ਜਿਹੜੇ ਜੀ ਉਹ ਇਸ ਪਾਸੇ ਵੱਲ ਆਉਣਗੇ ਤੇ ਅਸੀਂ ਉਹਨਾਂ ਨੂੰ ਪੁੱਛਾਂਗੇ ਕਿ ਹੁਣ ਸਾਡੇ ਪਿੰਡ ਜਿਹੜਾ ਜੀ ਉਹ ਕਿਵੇਂ ਵਸਦੇ ਨੇ। ਇਹ ਉਹ ਚੀਜ਼ਾਂ ਨੇ ਜੀ ਜਿਨ੍ਹਾਂ ਨੂੰ ਵੇਖਿਆ ਨਹੀਂ ਜਾ ਸਕਦਾ, ਮਹਿਸੂਸ ਕੀਤਾ ਜਿਹੜਾ ਜੀ ਉਹ ਜਾ ਸਕਦਾ। ਜਦੋਂ ਤੁਸੀਂ ਗੱਲ ਕਰਦੇ ਹੋ ਤਾਂ ਉਹ ਲੂੰ ਕੰਢੇ ਜਿਹੜੇ ਖੜੇ ਹੋਣੇ ਨਾ ਜੀ, ਉਹ ਕਿਹਾ ਜਾ ਸਕਦਾ ਕਿ ਲੂੰ ਕੰਢੇ ਜਿਹੜੇ ਉਹ ਖੜੇ ਹੋ ਜਾਂਦੇ ਆ ਜਦੋਂ ਲੋਕ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਜੀ ਉਹ ਕਰਦੇ ਨੇ। ਜਿਹੜੇ ਲੋਕ ਉੱਧਰੋਂ ਆਏ ਪਾਕਿਸਤਾਨ ਵਾਲੀ ਸਾਈਡ ਦੇ ਉੱਤੋਂ ਵੰਡ ਦੇ ਸਮੇਂ, ਜਿਹੜਾ ਮੇਰਾ ਨਾਨਕਾ ਦਾਦਕਾ ਪਰਿਵਾਰ ਵੀ ਜਿਹੜਾ ਜੀ ਉਹ ਆਇਆ, ਜਿਹੜੇ ਬਜ਼ੁਰਗ ਜਿੰਨੀ ਦੇਰ ਜਿਉਂਦੇ ਰਹੇ ਉਹ ਜਦੋਂ ਵੀ ਗੱਲਾਂ ਕਰਦੇ ਤਾਂ ਇੱਕ ਵਹਿਣ ਦੇ ਵਿੱਚ ਜਿਹੜਾ ਜੀ ਉਹ ਵਹਿ ਜਾਇਆ ਕਰਦੇ ਸਨ। ਫਿਰ ਅੱਧਾ ਘੰਟਾ, ਪੌਣਾ ਘੰਟਾ ਜਿਹੜਾ ਜੀ ਉਹ ਬੋਲਦੇ ਰਹਿੰਦੇ ਸੀ ਕਿ ਕਿਵੇਂ ਲੋਕ ਰਹਿੰਦੇ ਸੀ ਤੇ ਕਿਵੇਂ ਇਹ ਵਿਛੋੜੇ ਪਏ। ਬਿਲਕੁਲ ਜੀ, ਬਹੁਤ ਸਾਰੇ ਆ ਉਹ ਯਾਦ ਕਰਦੇ ਕਰਦੇ ਹੀ ਤੁਰ ਗਏ ਆਪਣੇ ਦੋਸਤਾਂ ਮਿੱਤਰਾਂ ਨੂੰ, ਉਹਨਾਂ ਨੂੰ, ਪਿੰਡ ਨੂੰ, ਮਿੱਟੀ ਨੂੰ। ਅਤੇ ਅਖੀਰ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਜੀ ਤਰਨਤਾਰਨ ਦੀ ਪੁਲਿਸ ਦਾ ਡੋਪ ਟੈਸਟ ਹੋਇਆ ਤੇ 14 ਜਣੇ ਉਹਦੇ ਵਿੱਚੋਂ ਪੋਜ਼ਿਟਿਵ ਨਿਕਲੇ ਆ। ਬਿਲਕੁਲ ਜੀ, ਇਹ ਅਸਲ ਦੇ ਵਿੱਚ ਇਹ ਕਿਹਾ ਗਿਆ ਕਿ ਤਰਨਤਾਰਨ ਦੇ ਪਹਿਲਾਂ ਜਿਹੜਾ ਜੀ ਇਹਨਾਂ ਮੁਲਾਜ਼ਮਾਂ ਦਾ ਡੋਪ ਟੈਸਟ ਹੋਇਆ ਸੀਗਾ, ਇਹਦੀ ਸਾਰੀ ਰਿਪੋਰਟ ਨੈਗੇਟਿਵ ਆਈ ਸੀ, ਪਰ ਜਿਹੜੇ ਪੁਲਿਸ ਦੇ ਸੀਨੀਅਰ ਅਧਿਕਾਰੀ ਨੇ ਉਹਨਾਂ ਨੂੰ ਇਹਦੇ ਉੱਤੇ ਸ਼ੱਕ ਹੋਇਆ ਤੇ ਹੁਣ ਦੁਬਾਰਾ ਇਹਨਾਂ ਦਾ ਜਿਹੜਾ ਡੋਪ ਟੈਸਟ ਹੈ ਉਹ ਅੰਮ੍ਰਿਤਸਰ ਦੇ ਸਿਵਲ ਹਸਪੀਟਲ ਦੇ ਵਿੱਚ ਜਿਹੜਾ ਜੀ ਉਹ ਕਰਵਾਇਆ ਗਿਆ। ਔਰ ਹੁਣ ਜਿਹੜਾ ਜੀ ਜਿਹੜੀ ਇਹਦੀ ਰਿਪੋਰਟ ਆਈ ਆ ਉਹ ਬੜੇ ਜਿਹੜਾ ਜੀ ਫਿਕਰਮੰਦੀ ਵਾਲੀ ਕਹੀ ਜਾ ਸਕਦੀ ਹੈ ਜੀ। ਇੱਦਾਂ ਦਾ ਡੋਪ ਟੈਸਟ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਵੀ ਹੋਇਆ ਸੀਗਾ, ਉੱਥੇ ਵੀ ਬਹੁਤ ਸਾਰੇ ਜਿਹੜੇ ਵੀ ਉਹ ਪੋਜ਼ਿਟਿਵ ਆਏ ਸੀਗੇ। ਤਰਨਤਾਰਨ ਡਿਸਟ੍ਰਿਕਟ ਦੇ 22 ਮੁਲਾਜ਼ਮਾਂ ਦਾ ਇਹ ਡੋਪ ਟੈਸਟ ਕਰਵਾਇਆ ਗਿਆ, 13 ਇਹਦੇ ਵਿੱਚੋਂ ਜਿਹੜਾ ਜੀ ਉਹ ਪੋਜ਼ਿਟਿਵ ਪਾਏ ਗਏ ਆ, ਭਾਵ ਕਿ ਉਹ ਨਸ਼ਾ ਕਰਨ ਦੇ ਆਦੀ ਨੇ। ਔਰ ਲੈਬੋਰਟਰੀ ਦੇ ਵਿੱਚ ਤਰਨਤਾਰਨ ਪੁਲਿਸ ਤੇ ਜਿਹੜਾ ਜੀ ਉਹ ਵੱਡੀ ਗਿਣਤੀ ਦੇ ਵਿੱਚ ਪਹੁੰਚੀ ਹੋਈ ਸੀ। ਅੰਮ੍ਰਿਤਸਰ ਦੇ ਵਿੱਚ ਇਹ ਡੋਪ ਟੈਸਟ ਕਰਵਾਉਣ ਦੇ ਵਾਸਤੇ ਜਿਹੜੇ ਜੀ ਉਹ ਮੁਲਾਜ਼ਮ ਲਿਆਂਦੇ ਗਏ ਸੀਗੇ। ਜਿਹੜੇ DSP ਤਰਨਤਾਰਨ ਨੇ ਉਹਨਾਂ ਨੇ ਇੱਕ ਰਿਕੁਐਸਟ ਲੈਟਰ ਜਿਹੜਾ ਜੀ ਉਹ ਦਿੱਤਾ ਸੀਗਾ ਅੰਮ੍ਰਿਤਸਰ ਦੇ ਸਿਵਲ ਹਸਪੀਟਲ ਨੂੰ ਕਿ ਉਹ ਡੋਪ ਟੈਸਟ ਜਿਹੜਾ ਜੀ ਉਹਨਾਂ ਨੇ ਕਰਵਾਉਣਾ। ਔਰ ਇੱਥੇ ਅੰਮ੍ਰਿਤਸਰ ਦੇ ਜਿਹੜੇ ਡਾਕਟਰ ਸਨ ਉਹਨਾਂ ਦਾ ਅਮਲਾ ਪਹਿਲਾਂ ਵੀ ਜਿਹੜਾ ਸੀਗਾ ਜੀ, ਜਦੋਂ ਦੁਪਹਿਰ ਵੇਲੇ ਟੈਸਟ ਦੀ ਰਿਪੋਰਟ ਆਈ ਤਾਂ ਸੀਨੀਅਰ ਅਫਸਰਾਂ ਦੇ ਵੀ ਹੋਸ਼ ਜਿਹੜੇ ਜੀ ਉਹ ਉੱਡੇ ਕਿ 22 ਦੇ ਵਿੱਚੋਂ 13 ਉਹਨਾਂ ਦਾ ਡੋਪ ਟੈਸਟ ਪੋਜ਼ਿਟਿਵ ਆਇਆ। ਜ਼ਿਆਦਾਤਰ ਜਿਹੜੇ ਪੁਲਿਸ ਮੁਲਾਜ਼ਮ ਸੀ ਉਹਨਾਂ ਦੇ ਯੂਰਿਨ ਦੇ ਵਿੱਚ ਮੋਰਫਿਨ ਪਾਈ ਗਈ ਜੀ। ਇਹਦਾ ਮਤਲਬ ਉਹ ਸਮੈਕ ਦੇ ਆਦੀ ਨੇ। ਇਹ ਰਿਪੋਰਟਾਂ ਜਿਹੜੀਆਂ ਜੀ ਉਹ ਡੋਪ ਟੈਸਟ ਦੀਆਂ DSP ਨੂੰ ਦਿੱਤੀਆਂ ਗਈਆਂ ਨੇ। ਅਜੇ ਫਿਲਹਾਲ ਜਿਹੜਾ ਜੀ ਉਹ ਕੋਈ ਸੀਨੀਅਰ ਆਫਿਸਰ ਬੋਲਣ ਦੇ ਵਾਸਤੇ ਤਿਆਰ ਨਹੀਂ। ਉਹ ਕਹਿੰਦੇ ਜੀ ਜਾਂਚ ਚੱਲ ਰਹੀ ਆ, ਇਹਦੇ ਵਾਸਤੇ ਸੀਨੀਅਰ ਜਿਹੜੇ ਉੱਪਰ ਅਫਸਰ ਨੇ ਉਹਨਾਂ ਦੇ ਨਾਲ ਉਹਨਾਂ ਤੋਂ ਰਾਏ ਲੈ ਕੇ ਅਗਲਾ ਸਟੈਪ ਜਿਹੜਾ ਜੀ ਉਹ ਦੱਸਿਆ ਜਾਊਗਾ। ਜਦੋਂ ਅੰਮ੍ਰਿਤਸਰ ਦੇ ਵਿੱਚ ਡੋਪ ਟੈਸਟ ਹੋਇਆ ਸੀ ਤਾਂ 16 ਮੁਲਾਜ਼ਮ ਜਿਹੜੇ ਸੀਗੇ ਜੀ ਉਹ ਨਸ਼ੇੜੀ ਪਾਏ ਗਏ ਸੀਗੇ। ਤੋ ਜਿਸ ਤਰੀਕੇ ਦੇ ਨਾਲ ਪੰਜਾਬ ਪੁਲਿਸ ਜਿਹੜੀ ਆ ਜੀ ਉਹ ਇਹਨਾਂ ਡੋਪ ਟੈਸਟਾਂ ਦੇ ਵਿੱਚ ਫੇਲ ਹੋ ਰਹੀ ਆ, ਉਹ ਇੱਕ ਸਵਾਲ ਤਾਂ ਬਹੁਤ ਵੱਡਾ ਜਿਹੜਾ ਜੀ ਉਹ ਖੜਾ ਹੋ ਰਿਹਾ ਪੰਜਾਬ ਦੇ ਵਿੱਚ 4 ਹਫ਼ਤਿਆਂ ਦੇ ਵਿੱਚ ਨਸ਼ੇ ਦਾ ਲੱਕ ਤੋੜ ਦੇਣ ਵਾਲੇ ਬਿਆਨ ਨੂੰ ਲੈ ਕੇ। ਬਿਲਕੁਲ ਜੀ, ਤੇ ਜਾਂਦੇ ਜਾਂਦੇ ਇੱਕ ਖਬਰ ਕਰਦੇ ਹੈਗੇ ਆ, ਬਹੁਤ ਅਫਵਾਹਾਂ ਵੀ ਫੈਲ ਰਹੀਆਂ। ਇੱਕ ਅਕਾਲੀ ਦਲ ਦੇ ਵਿੱਚ ਨਵੰਬਰ ਦੇ ਅਖੀਰ ਦੇ ਵਿੱਚ ਕਈ ਸਫਾਂ ਆ ਜਿਹੜੀਆਂ ਉਹ ਸਫਬੰਦੀਆਂ ਹੋਣਗੀਆਂ। ਦੇਖੋ, ਇਹ ਗੱਲ ਬੜੇ ਵੱਡੇ ਪੱਧਰ ਦੇ ਉੱਤੇ ਜਿਹੜੀ ਜੀ ਉਹ ਚੱਲ ਰਹੀ ਆ ਇਸ ਵੇਲੇ, ਕਿਉਂਕਿ ਜਿਵੇਂ ਮੈਂ ਇਸ਼ਾਰਾ ਕੀਤਾ ਸੀਗਾ ਹਰਿਆਣੇ ਦੇ ਵਿੱਚ ਵੀ ਉਹਨਾਂ ਨੇ ਅਕਾਲੀ ਦਲ ਦੇ ਨਾਲ ਜਿਹੜਾ ਜੀ ਉਹ ਤੋੜ ਵਿਛੋੜਾ ਹੋਣ ਤੋਂ ਬਾਅਦ ਉਹਨਾਂ ਨੇ ਸਿੱਖ ਫੇਸ ਜਿਹੜਾ ਜੀ ਉਹ ਉਭਾਰਿਆ ਸੰਦੀਪ ਸਿੰਘ ਹੋਰਾਂ ਨੂੰ। ਔਰ ਪੰਜਾਬ ਦੇ ਵਿੱਚ ਜਿਹੜੇ ਮੌਜੂਦਾ ਪੰਜਾਬ ਭਾਜਪਾ ਦੇ ਪ੍ਰਧਾਨ ਨੇ ਉਹ ਕਹਿੰਦੇ ਅਸੀਂ 2 ਲੱਖ ਦਾ ਟੀਚਾ ਲੈ ਕੇ ਤੁਰੇ ਸੀਗੇ ਭਾਜਪਾ ਦੀ ਮੈਂਬਰਸ਼ਿਪ ਬਣਾਉਣ ਲਈ ਤੇ 8 ਲੱਖ ਵੱਧ ਹੋ ਗਿਆ। ਉਹ ਕਹਿੰਦੇ 10 ਲੱਖ ਅਸੀਂ ਮੈਂਬਰਸ਼ਿਪ ਜਿਹੜੀ ਦੀ ਉਹ ਤਿਆਰ ਕਰ ਲਈ ਆ। ਔਰ ਸਭ ਤੋਂ ਵੱਧ ਮੈਂਬਰਸ਼ਿਪ ਉਹ ਕਹਿੰਦੇ ਸਾਨੂੰ ਮਿਲੀ ਆ ਮਾਲਵੇ ਦੇ ਖੇਤਰ 'ਚੋਂ ਮਿਲੀ ਆ ਤੇ ਉਹ ਅਕਾਲੀ ਦਲ ਨੂੰ ਜਿਹੜਾ ਜੀ ਉਹ ਦੱਸਣਾ ਚਾਹੁੰਦੇ ਆ ਕਿ ਤੁਹਾਡੇ ਵਾਲੇ ਖੇਤਰ ਦੇ ਵਿੱਚੋਂ ਸਾਨੂੰ ਜਿਹੜਾ ਜੀ ਉਹ ਜ਼ਿਆਦਾ ਸਹਿਯੋਗ ਮਿਲਿਆ। ਇਹ ਕਿਹਾ ਜਾ ਰਿਹਾ ਹੈ ਕਿ ਜਦੋਂ ਹਰਿਆਣੇ ਦੀਆਂ ਜਿਹੜੀਆਂ ਚੋਣਾਂ ਹੋਈਆਂ ਸੀਗੀਆਂ ਉਦੋਂ ਹੀ ਲਗਭਗ ਇਹ ਤੈਅ ਹੋ ਗਿਆ ਸੀਗਾ। ਜਿਹੋ ਜੀ ਬਿਆਨਬਾਜ਼ੀ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਉੱਥੇ ਭਾਜਪਾ ਦੇ ਖਿਲਾਫ ਕੀਤੀ ਸੀਗੀ ਕਿ ਭਾਜਪਾ ਬੇਸ਼ੱਕ ਹਾਲ ਦੀ ਘੜੀ ਉਹਨਾਂ ਨੂੰ
ਜਿਹੜਾ ਜੀ ਉਹ ਬੋਲ ਨਹੀਂ ਰਹੀ ਬਹੁਤਾ ਕੁਛ, ਪਰ ਉਹ ਇਸ ਮਾਮਲੇ ਦੇ ਉੱਤੇ ਫੈਸਲਾ ਜ਼ਰੂਰ ਕਰੂਗੀ। ਹੁਣ 2-3 ਜਿਹੜੀਆਂ ਦੀ ਉਹ ਗੱਲਾਂ ਸਨ ਕਿ ਭਾਰਤੀ ਜਨਤਾ ਪਾਰਟੀ ਇੰਡੀਪੈਂਡੈਂਟਲੀ ਆਉਂਦੀ ਆ ਆਪਣੇ ਤੌਰ ਦੇ ਉੱਤੇ 2022 ਦੀਆਂ ਚੋਣਾਂ ਦੇ ਵਾਸਤੇ, ਜਿਹਾ ਕਿ ਕਿਆਸ ਰਹੀਆਂ ਚੱਲ ਰਹੀਆਂ ਨੇ, ਪਰ ਇੱਕ ਝਟਕਾ ਉਹਨੂੰ ਹਰਿਆਣੇ ਦੇ ਵਿੱਚ ਵੀ ਲੱਗਿਆ ਤੇ ਦੂਜਾ ਝਟਕਾ ਉਹਨੂੰ ਮਹਾਰਾਸ਼ਟਰ ਦੇ ਵਿੱਚ ਵੀ ਲੱਗਿਆ, ਔਰ ਉਹ ਇਸ ਕਰਕੇ ਖੇਤਰੀ ਪਾਰਟੀਆਂ ਜਿਹੜੀਆਂ ਰੀਜਨਲ ਪਾਰਟੀਜ਼ ਨੇ ਉਹਨਾਂ ਨੂੰ ਖਤਮ ਕਰਨ ਦੇ ਵੱਲ ਨੂੰ ਜਿਵੇਂ ਤੁਰੀ ਹੋਈ ਸੀ, ਉਹਨੂੰ ਲੱਗਦਾ ਹੈ ਕਿ ਕੁਝ ਥਾਵਾਂ ਦੇ ਉੱਤੇ ਸ਼ਾਇਦ ਉਹਨੂੰ ਮੁੜ ਕੇ ਇਸ ਫੈਸਲੇ ਤੇ ਵਿਚਾਰ ਕਰਨਾ ਪਊਗਾ। ਜੇ ਤਾਂ ਬੀਜੇਪੀ ਇੰਡੀਪੈਂਡੈਂਟਲੀ ਆਉਂਦੀ ਹੈ ਜੀ ਫਿਰ ਕਹਾਣੀ ਹੋਰ ਹੋਊਗੀ। ਉਹ ਹੁਣ ਦੂਜੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਸੋਚ ਰਹੀ ਪ੍ਰਤੀਤ ਹੁੰਦੀ ਆ। ਰਾਜ ਸਭਾ ਦੀ ਪ੍ਰਧਾਨਗੀ ਤੋਂ ਅਸਤੀਫਾ ਜਿਹੜਾ ਜੀ ਦਿੱਤਾ ਸੀ ਪਿਛਲੇ ਦਿਨੀ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੇ, ਕਿਆਸ ਅਰਾਈਆਂ ਉਦੋਂ ਹੀ ਜਿਹੜੀਆਂ ਉਹ ਚੱਲ ਪਈਆਂ ਸੀ। ਸੁਖਦੇਵ ਸਿੰਘ ਢੀਂਡਸਾ ਹੋਰੀ ਅਕਾਲੀ ਦਲ ਦੇ ਬਹੁਤੇ ਅਹੁਦਿਆਂ ਤੋਂ ਪਹਿਲਾਂ ਹੀ ਅਸਤੀਫਾ ਜਿਹੜਾ ਜੀ ਉਹ ਦੇ ਚੁੱਕੇ ਹੋਏ ਨੇ। ਸੁਖਦੇਵ ਸਿੰਘ ਢੀਂਡਸਾ ਹੋਰੀ ਹੁਣ ਕਹਿੰਦੇ ਆ ਕਿ ਪੰਜਾਬ ਨੂੰ ਬਚਾਉਣ ਦੇ ਵਾਸਤੇ, ਅਕਾਲੀ ਦਲ ਨੂੰ ਬਚਾਉਣ ਦੇ ਵਾਸਤੇ ਉਹਨਾਂ ਨੇ ਸਰਗਰਮ ਸਿਆਸਤ ਦੇ ਵਿੱਚ ਮੁੜ ਕੇ ਆਉਣ ਦਾ ਫੈਸਲਾ ਲੈ ਲਿਆ। ਜਿਹੜੇ ਪਹਿਲਾਂ ਕਹਿੰਦੇ ਸੀ ਕਿ ਬਿਮਾਰੀ ਦੀ ਵਜ੍ਹਾ ਕਰਕੇ ਉਹਨਾਂ ਨੇ ਜਿਹੜਾ ਜੀ ਸਿਆਸਤ ਤੋਂ ਕਿਨਾਰਾ ਕੀਤਾ। ਹੁਣ ਇਹ ਕਿਹਾ ਜਾ ਰਿਹਾ ਕਿ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਦੁਆਲੇ ਅੱਧੀ ਦਰਜਨ ਦੇ ਕਰੀਬ ਜਿਹੜੇ ਵੱਡੇ ਅਕਾਲੀ ਆਗੂ ਨੇ ਉਹਨਾਂ ਦੇ ਨਾਵਾਂ ਦਾ ਚਰਚਾ ਜਿਹੜਾ ਜੀ ਉਹ ਚੱਲ ਰਿਹਾ। ਇਹਦੇ ਵਿੱਚ ਤੋਤਾ ਸਿੰਘ ਹੋਰਾਂ ਦਾ ਨਾਮ ਵੀ ਹੈ, ਇਹਦੇ ਵਿੱਚ ਜਿਹੜੇ ਪ੍ਰੇਮ ਸਿੰਘ ਚੰਦੂ ਮਾਜਰਾ ਹੋਰਾਂ ਦਾ ਨਾਮ ਵੀ ਆ, ਇਹਦੇ ਵਿੱਚ ਲੁਧਿਆਣੇ ਤੋਂ ਜਿਹੜਾ ਜੀ ਉਹ ਢਿੱਲੋਂ ਤੇ ਕੁਝ ਹੋਰ ਨਾਮ ਜਿਹੜੇ ਜੀ ਉਹ ਸ਼ਾਮਲ ਨੇ। ਇਹ ਕਿਹਾ ਜਾ ਰਿਹਾ ਕਿ ਇਹ ਜਿਹੜਾ ਜੀ ਅਕਾਲੀ ਦਲ ਦੇ ਨਾਲ ਇਕੱਠੇ ਹੋਣਗੇ। ਇਹਦੇ ਵਿੱਚ ਅਕਾਲੀ ਦਲ 19-20 ਵਾਲੇ ਰਵਿੰਦਰ ਸਿੰਘ ਦਾ ਨਾਮ ਵੀ ਜਿਹੜਾ ਜੀ ਉਹ ਚਰਚਾ ਦੇ ਵਿੱਚ ਹੈ। ਕੁਝ ਸੂਤਰ ਇਹ ਵੀ ਕਹਿੰਦੇ ਆ ਕਿ ਸਿਮਰਨਜੀਤ ਸਿੰਘ ਮਾਨ ਹੋਰਾਂ ਦੇ ਨਾਲ ਵੀ ਗੱਲ ਜਿਹੜੀ ਹੈ ਜੀ ਉਹ ਚੱਲੀ ਆ। ਸਿਮਰਨਜੀਤ ਸਿੰਘ ਮਾਨ ਹੋਰੀ ਨਾਲ ਰਲਣਗੇ ਇਹ ਨਹੀਂ ਪਤਾ, ਪਰ ਬਹੁਜਨ ਸਮਾਜ ਪਾਰਟੀ ਨੇ ਹਰੀ ਝੰਡੀ ਦਿੱਤੀ ਜਿਹੜੀ ਜੀ ਉਹ ਕਿਤੇ ਨਾ ਕਿਤੇ ਦੱਸੀ ਜਾ ਰਹੀ ਹੈ। ਇਹਦੇ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੀ ਅਗਵਾਈ ਦੇ ਵਿੱਚ ਆਉਂਦੇ ਹੋ ਤੇ ਉਹ ਇਹਨਾਂ ਦੇ ਨਾਲ ਜਿਹੜਾ ਜੀ ਉਹ ਰਲ ਕੇ ਤੁਰ ਸਕਦੀ ਹੈ। ਇਹ ਸੰਭਾਵੀ ਰੂਪ ਦੇ ਵਿੱਚ ਵੇਖਿਆ ਜਾ ਰਿਹਾ ਹੈ ਕਿ ਨਵੰਬਰ ਦੇ ਵਿੱਚ ਇਹ ਉਲਟ ਫੇਰ ਜਿਹੜਾ ਜੀ ਉਹ ਹੋ ਸਕਦਾ ਹੈ, ਜਿਹੜਾ ਕਿ ਬਾਦਲ ਪਰਿਵਾਰ ਤੇ ਮਜੀਠਾ ਪਰਿਵਾਰ ਤੋਂ ਅਲੱਗਾ ਹੋ ਕੇ ਜਿਹੜਾ ਜੀ ਇਹ ਚੱਲਣਗੇ। ਇਹਦੇ ਵਿੱਚ ਇਹ ਦੋ ਧਿਰਾਂ ਜਿਹੜੀਆਂ ਜੀ ਉਹ ਸ਼ਾਮਲ ਨਹੀਂ ਹੋਣਗੀਆਂ। ਜਾਂ ਤਾਂ ਇਹ ਨਵਾਂ ਅਕਾਲੀ ਦਲ ਬਣੂਗਾ ਜਾਂ ਟੇਕ ਓਵਰ ਜਿਹੜਾ ਜੀ ਉਹ ਕਰ ਲਿਆ ਜਾਊਗਾ ਇੱਕ ਕਿਸਮ ਦੇ ਨਾਲ। ਜੇ ਬਹੁਤੇ ਨੇਤਾ ਹੀ ਆ ਗਏ ਤੇ ਉਹਨਾਂ ਨੇ ਇਕੱਠੇ ਹੋ ਕੇ ਜਿਹੜਾ ਜੀ ਉਹ ਸੁਖਬੀਰ ਬਾਦਲ ਨੂੰ ਪਾਸੇ ਜਿਹੜਾ ਜੀ ਉਹ ਕਰ ਦਿੱਤਾ ਤੇ ਫਿਰ ਬਾਦਲ ਪਰਿਵਾਰ ਉਹਦੇ ਵਿੱਚੋਂ ਆਪੇ ਹੀ ਲਾਂਭੇ ਇੱਕ ਕਿਸਮ ਦੇ ਨਾਲ ਜਿਹੜਾ ਜੀ ਉਹ ਟੈਕਨੀਕਲੀ ਹੋ ਜਾਊਗਾ। ਫਿਰ ਇਹਦੇ ਨਾਲ ਜਿਹੜਾ ਜੀ ਉਹ ਸਮਝੌਤਾ ਭਾਰਤੀ ਜਨਤਾ ਪਾਰਟੀ ਦਾ 50-50 ਦੇ ਰੂਪ ਦੇ ਵਿੱਚ ਜਿਹੜਾ ਉਹ ਹੋ ਸਕਦਾ। ਕੁਝ ਸੂਤਰ ਇਹ ਵੀ ਕਹਿੰਦੇ ਆ ਕਿ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੂੰ ਜਿਹੜਾ ਜੀ ਉਹ ਸਿੱਖ ਫੇਸ ਦੇ ਵਜੋਂ ਉਭਾਰ ਸਕਦੀ ਹੈ ਭਾਰਤੀ ਜਨਤਾ ਪਾਰਟੀ। ਇਹ ਉਹਦੀ ਜਿਹੜਾ ਜੀ ਬਹੁਤੀ ਸ਼ਹਿ ਦੇ ਨਾਲ ਹੀ ਰਿਹਾ। ਨਵੰਬਰ ਦਾ ਮਹੀਨਾ ਜਿਹੜਾ ਜੀ ਉਹ ਉਲਟ ਫੇਰ ਦਾ ਮਹੀਨਾ ਕਿਹਾ ਜਾ ਸਕਦਾ ਆ ਪੰਜਾਬ ਦੀ ਸਿਆਸਤ ਦੇ ਵਿੱਚ ਹੋਣ ਵਾਲੀਆਂ ਇਹ ਨਵੀਆਂ ਸਫਬੰਦੀਆਂ ਦੇ ਰੂਪ ਦੇ ਵਿੱਚ। ਹੁਣ ਇਹ ਕਿਉਂਕਿ ਇਹ ਕਿਆਸ ਰਾਈਆਂ ਅਜੇ ਚੱਲ ਰਹੀਆਂ ਨੇ ਜੀ, ਜਿੰਨੀ ਦੇਰ ਤੱਕ ਸੋਲਿਡ ਕੁਝ ਸਾਹਮਣੇ ਨਹੀਂ ਆ ਜਾਂਦਾ ਉਨੀ ਦੇਰ ਤੱਕ ਕੁਝ ਡਿਟੇਲ ਦੇ ਵਿੱਚ ਤਾਂ ਨਹੀਂ ਕਿਹਾ ਜਾ ਸਕਦਾ। ਪਰ ਇੰਨਾ ਜ਼ਰੂਰ ਹੈ ਕਿ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੀ ਸਰਗਰਮੀ, ਜੇ ਤੁਸੀਂ ਜਦੋਂ ਸਹੁੰ ਚੁੱਕੀ ਆ ਮਨੋਹਰ ਲਾਲ ਖੱਟਰ ਹੋਰਾਂ ਨੇ ਤੇ ਉਦੋਂ ਮੈਂ ਕਵਰ ਵੀ ਕੀਤਾ ਸੀਗਾ ਕਿ ਅਕਾਲੀ ਦਲ ਦੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੂੰ ਉਹ ਸਹੁੰ ਚੁੱਕ ਸਮਾਗਮ ਦੇ ਵਿੱਚ ਜਾਣ ਦੀ ਉਨੀ ਖੁਸ਼ੀ ਨਹੀਂ ਸੀਗੀ। ਉਹਨਾਂ ਨੂੰ ਵੇਖ ਕੇ ਫਿਕਰਮੰਦੀ ਹੋਈ ਸੀ ਕਿ ਜਿੱਥੇ ਕਿ ਉਹਨਾਂ ਨੇ ਬੈਠਣਾ ਸੀ ਉੱਥੇ ਸੁਖਦੇਵ ਸਿੰਘ ਢੀਂਡਸਾ ਹੋਰੀ ਵੀ ਬਿਠਾਏ ਹੋਏ ਨੇ, ਜਿਨ੍ਹਾਂ ਨੇ ਕਿ ਉਦੋਂ ਕੁਝ ਦਿਨ ਪਹਿਲਾਂ ਹੀ ਅਜੇ ਰਾਜ ਸਭਾ ਦੀ ਅਕਾਲੀ ਦਲ ਦੀ ਪ੍ਰਧਾਨਗੀ ਅਸਤੀਫਾ ਦਿੱਤਾ ਸੀ। ਬਿਲਕੁਲ ਜੀ, ਉਥਲ ਪੁਥਲ ਤਾਂ ਕੋਈ ਨਾ ਕੋਈ ਚੱਲ ਰਹੀ ਹੈ ਕੁਝ ਸਮੇਂ ਤੋਂ। ਦੇਖੋ ਆਉਣ ਵਾਲੇ ਟਾਈਮ 'ਚ ਕੀ ਬਣਦਾ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇਹ ਸਨ ਸਾਡੇ ਨਾਲ ਜੁੜੇ ਬਲਤੇਜ ਪੰਨੂ ਜੀ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।